ਤਾਂ ਇਸਤੇਮਾਲ ਪਤਾ ਵੀ ਹੋਵੇ। ਬਾਕੀ ਜਿਹੜੀ ਹਰਜੋਤ ਸਿੰਘ ਜੀ ਵੈਕਸੀਨ ਲਵਾਉਣ ਤੋਂ ਬਾਅਦ ਥੋੜ੍ਹਾ ਬਹੁਤਾ ਤੁਹਾਨੂੰ ਜਿਹੜਾ ਉਹ ਬੁਖਾਰ ਹੋਣਾ ਜਾਂ ਸਰੀਰ ਨੂੰ ਥੋੜ੍ਹਾ ਬਹੁਤਾ ਫਰਕ ਪੈਣਾ ਉਹ ਸੰਭਾਵੀ ਹੈਗਾ ਆ। ਉਹ ਉਹਨਾਂ ਨੇ ਆਲਰੇਡੀ ਜਿਹੜਾ ਉਹ ਦੱਸਿਆ ਹੋਇਆ ਆ ਵੀ ਇੱਦਾਂ ਦੀ ਚੀਜ਼ ਜਿਹੜੀ ਹੋ ਸਕਦੀ। ਇਸ ਦਾ ਮਤਲਬ ਇਹ ਹੁੰਦਾ ਆ ਵੀ ਵੈਕਸੀਨ ਆਪਣਾ ਜਿਹੜਾ ਆ ਅਸਰ ਆ ਉਹ ਕਰ ਰਹੀ ਹੈਗੀ ਆ, ਜਿਹੜੀ ਕਿ ਇੱਕ ਚੰਗੀ ਗੱਲ ਜਿਹੜੀ ਉਹ ਹੋਵੇਗੀ। ਚਲੋ ਜ਼ਰੂਰ ਆਪਣੇ ਵਿਚਾਰ ਵੀ ਉਸ ਟਾਈਮ 'ਤੇ ਜ਼ਰੂਰ ਦਿਓ। ਅਤੇ ਉਸ ਤੋਂ ਪਹਿਲਾਂ ਆਪਾਂ ਜਿਹੜੀਆਂ ਹਰਜੋਤ ਸਿੰਘ ਜੀ ਕੁਛ ਅਹਿਮ ਖਬਰਾਂ ਦੱਸਦੇ ਜਾਈਏ। ਸੁਏਜ਼ ਕਨਾਲ ਜਿਹੜੀ ਪਿਛਲੇ ਕਈ ਦਿਨਾਂ ਤੋਂ ਬੰਦ ਪਈ ਸੀ, ਐਵਰ ਗਿਵਨ ਨਾਂ ਦੀ ਜਿਹੜੀ ਸਮੁੰਦਰੀ ਜਹਾਜ਼ ਜਿਹੜਾ 1300 ਫੁੱਟ ਲੰਬਾ ਸੀ, ਉਹ ਚੌੜੇ ਰੋਕ ਜਿਹੜਾ ਆ ਉਹ ਚੌੜੇ ਦਾ ਜਿਹੜਾ ਉਹ ਫਸ ਗਿਆ, ਜਿਸ ਕਰਕੇ ਇਹ ਜਿਹੜਾ ਫਰੀਵੇ ਜਿਹੜਾ ਕਹਿ ਲਓ ਵੀ ਮਰੀਨ ਟਾਈਮ ਫਰੀਵੇ ਆ ਉਹ ਪੂਰੀ ਤਰ੍ਹਾਂ ਜਿਹੜਾ ਉਹ ਬੰਦ ਹੋ ਗਿਆ ਸੀ। 2,20,000 ਟਨ ਭਾਰਾ ਜਿਹੜਾ ਇਹ ਕੰਟੇਨਰ ਸ਼ਿਪ ਸੀਗਾ, ਇਸ ਨੇ ਟ੍ਰੈਫਿਕ ਜਿਹੜੀ ਉਹ ਬਲੌਕ ਕਰ ਰੱਖੀ ਸੀ ਤਕਰੀਬਨ 1 ਹਫ਼ਤੇ ਤੋਂ। ਅਤੇ ਇਸ ਨੂੰ ਕਹਿੰਦੇ ਆ ਵੀ ਹੁਣ ਜਿਹੜਾ ਉਹ ਠੀਕ ਕਰਨ ਦੇ ਵਿੱਚ ਕਾਮਯਾਬ ਹੋਏ ਨੇ। ਉਸ ਨੂੰ ਜਿਹੜਾ ਮਿੱਟੀ ਦੇ ਵਿੱਚ ਰੇਤਾ ਦੇ ਵਿੱਚ ਫਸਿਆ ਸੀ ਉਸ ਦੇ ਵਿੱਚੋਂ ਕੱਢ ਲਿਆ ਗਿਆ ਆ ਅਤੇ ਉਹ ਆਪਣੀ ਚਾਲੇ ਜਿਹੜਾ ਚੱਲਿਆ ਆ। ਇਸ ਦੇ ਮਗਰ ਹਰਜੋਤ ਸਿੰਘ ਜੀ ਕਹਿੰਦੇ ਵੀ ਸੈਂਕੜੇ ਜਿਹੜੀਆਂ ਆ ਉਹ ਜਿਹੜੇ ਸਮੁੰਦਰੀ ਜਹਾਜ਼ ਆ ਆਉਣ ਜਾਣ ਵਾਲੇ ਜਿਹੜੇ ਉਹ ਫਸੇ ਸੀ। 369 ਵੈਸਲ ਜਿਹੜੀਆਂ ਆ ਉਸ ਦੇ ਮਗਰ ਫਸੀਆਂ ਸੀ। ਇਹਨੇ ਮਰੀਨ ਟਾਈਮ ਐਕਸਪਰਟਸ ਦੱਸ ਰਹੇ ਕਹਿੰਦੇ ਵੀ ਇਸ ਸਾਰੇ ਫਲੋ ਨੂੰ ਠੀਕ ਹੁੰਦਿਆਂ ਇੱਕ ਜਿਹੜੇ ਕਈ ਹਫ਼ਤਿਆਂ ਤੋਂ ਮਹੀਨਿਆਂ ਤੱਕ ਦਾ ਜਿਹੜਾ ਆ ਉਹ ਸਮਾਂ ਲੱਗ ਸਕਦਾ ਆ। ਜਿੱਦਾਂ ਆਪਾਂ ਤੁਹਾਨੂੰ ਦੱਸ ਰਹੇ ਸੀਗੇ ਵੀ ਰੋਜ਼ਾਨਾ ਉਸ ਫਰੀਵੇ ਤੋਂ ਫਰੀਵੇ ਇਸ ਲਈ ਕਹਿ ਰਹੇ ਹਾਂ ਵੀ ਕਿਉਂਕਿ ਇਹਦੇ ਨਾਲ ਪੂਰੇ ਅਫਰੀਕਾ ਦੇ ਉੱਤੋਂ ਦੀ ਜਿਹੜਾ ਚੱਕਰ ਲਾ ਕੇ ਸਮੁੰਦਰੀ ਜਹਾਜ਼ਾਂ ਨੂੰ ਜਾਣਾ ਪੈਂਦਾ ਸੀਗਾ। ਇਹ ਯੂਰਪ ਇਹ ਜਿਹੜਾ ਏਸ਼ੀਆ ਅਤੇ ਅਫਰੀਕਾ ਦੇ ਦਰਮਿਆਨ ਇਹ ਜਿਹੜਾ ਕਨਾਲ ਬਣਾਇਆ ਗਿਆ ਆ, ਇਸ ਦੇ ਨਾਲ ਉਹ ਸਫ਼ਰ ਬਹੁਤ ਹੀ ਛੋਟਾ ਜਿਹੜਾ ਉਹ ਰਹਿ ਗਿਆ ਸੀ। ਰੋਜ਼ਾਨਾ ਦੇ 50 ਤੋਂ 51 ਜਿਹੜੇ ਸਮੁੰਦਰੀ ਜਹਾਜ਼ ਆ ਉਹ ਲੰਘਦੇ ਸੀਗੇ ਅਤੇ ਫਿਰ ਇਹ ਚੀਜ਼ਾਂ ਜਿਹੜੀਆਂ ਇੱਕ ਥਾਵਾਂ ਤੋਂ ਦੂਜੇ ਥਾਵਾਂ ਦੇ ਉੱਤੇ ਪਹੁੰਚਦੀਆਂ ਸੀਗੀਆਂ। ਸੋ ਐਵਰੀ ਡੇ $9 ਬਿਲੀਅਨ ਦਾ ਜਿਹੜਾ ਨੁਕਸਾਨ ਕਹਿੰਦੇ ਆ ਸਮਾਨਾਂ ਦੇ ਲੇਟ ਪਹੁੰਚਣ ਦੇ ਕਰਕੇ ਜਿਹੜਾ ਉਹ ਹੋ ਰਿਹਾ ਸੀਗਾ। ਸੋ 1 ਹਫ਼ਤੇ ਦੇ ਬਾਅਦ ਲਗਾਤਾਰ ਜਿਹੜੀ ਆ ਕੋਸ਼ਿਸ਼ਾਂ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਸ ਨੂੰ ਕਾਮਯਾਬੀ ਦੇ ਨਾਲ ਉੱਥੋਂ ਕੱਢ ਲਿਆ ਗਿਆ ਆ ਅਤੇ ਜਿਹੜੇ ਲੱਖਾਂ ਹੀ ਟਨ ਜਿਹੜੀ ਰੇਤਾ ਹੈ ਉਹ ਪਰੇ ਕਰਕੇ ਫਿਰ ਇਸ ਨੂੰ ਉਸ ਦੇ ਵਿੱਚੋਂ ਜਿਹੜਾ ਉਹ ਕੱਢਣ 'ਚ ਕਾਮਯਾਬ ਹੋਏ ਸੀਗੇ। ਜੀ, ਅਗਲੀ ਖਬਰ ਵੱਲ ਚਲੀਏ। ਜਾਰਜ ਫਲਾਇਡ ਨੂੰ ਲੈ ਕੇ ਅਮਰੀਕਾ ਦੇ ਵਿੱਚ ਇੱਕ ਪੂਰੀ ਤਰ੍ਹਾਂ ਦੇ ਨਾਲ ਰੇਸ਼ੀਅਲ ਇਸ਼ੂਜ਼ ਜਿਹੜੇ ਆ ਕਾਫੀ ਚੈੱਕ ਹੋਏ ਸੀ। ਅੱਜ ਜਿਹੜਾ ਆ ਪੁਲਿਸ ਆਫੀਸਰਸ ਜੋ ਕਿ ਇਨਵੋਲਵ ਸੀਗੇ ਫਲਾਇਡ ਦੀ ਡੈਥ ਦੇ ਵਿੱਚ, ਉਹਨਾਂ ਦਾ ਜਿਹੜਾ ਟਰਾਇਲ ਸ਼ੁਰੂ ਹੋ ਗਿਆ ਹੈਗਾ ਆ ਅਤੇ ਉਹਨਾਂ ਨੂੰ ਜਿਹੜੇ ਆ ਸੈਕੰਡ ਜਾਂ ਥਰਡ ਡਿਗਰੀ ਮਰਡਰ ਦੇ ਉੱਤੇ ਜਿਹੜਾ ਕੇਸ ਇਹ ਚੱਲਣਾ ਹੈਗਾ ਆ। ਫਲਾਇਡ ਦੀ ਕਿਲਿੰਗ ਨੂੰ ਲੈ ਕੇ 3 ਪੁਲਿਸ ਆਫੀਸਰਸ ਜਿਹੜੇ ਆ ਉਹ ਅਰੈਸਟ ਕੀਤੇ ਗਏ ਸੀ। ਸੋ ਨਵੀਂ ਜਿਹੜੀ ਯੂਰੀ ਆ ਉਹ ਪਿਕ ਕਰ ਲਈ ਆ, ਜਿਹਦੇ 'ਚ 3 ਕਾਲੇ ਮੂਲ ਦੇ ਲੋਕ ਆ, 2 ਹੋਰ ਮਿਕਸ ਰੇਸ ਦੇ ਹੈਗੇ ਆ। ਸੋ ਇਹ ਕੇਸ ਜਿਹੜਾ ਆ 3 ਤੋਂ 4 ਵੀਕ ਤੱਕ ਚੱਲੇਗਾ। ਜਿਹੜਾ ਡਿਫੈਂਸ ਆ ਉਹ ਇਹ ਫਾਈਟ ਕਰ ਰਿਹਾ ਵੀ ਜਿਹੜਾ ਜਾਰਜ ਫਲਾਇਡ ਸੀ ਉਹਦੀ ਮੌਤ ਜਿਹੜੀ ਆ ਕਿਸੇ ਤਰ੍ਹਾਂ ਦੀ ਜਿਹੜੀ ਆ ਉਸ ਡਰੱਗ ਵਗੈਰਾ ਖਾਂਦਾ ਸੀ ਉਹਦੇ ਨਾਲ ਹੋਈ ਹੈਗੀ ਆ। ਉਹਦੀ ਜਿਹੜੀ ਮੌਤ ਆ ਉਹ ਕਹਿੰਦੇ ਕਾਰਡੀਅਕ ਐਰੀਥੀਮੀਆ ਜਾਂ ਹਾਈਪਰਟੈਂਸ਼ਨ ਜਾਂ ਕੋਰੋਨਰੀ ਡਿਸੀਜ਼ ਦੇ ਨਾਲ ਨਹੀਂ ਹੋਈ, ਜਿਹੜਾ ਕਿ ਉਹਦੇ ਗੋਡਾ ਜਿਹੜਾ ਧੌਣ ਦੇ ਉੱਤੇ ਗੋਡਾ ਰੱਖਿਆ ਗਿਆ ਸੀ ਪੁਲਿਸ ਵੱਲੋਂ। ਜਿਹੜੇ ਪ੍ਰੋਸੀਕਿਊਟਰਸ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਗੋਡਾ ਉਹਦੇ ਧੌਣ ਦੇ ਉੱਤੇ ਰੱਖਿਆ ਗਿਆ ਸੀ ਉਹਦੇ ਨਾਲ ਜਿਹੜਾ ਆਕਸੀਜਨ ਉਹਦੀ ਘਟੀ ਅਤੇ ਉਹਦੀ ਜਿਹੜੀ ਮੌਤ ਹੋਈ ਆ। ਸੋ ਉਹਦੇ ਲਈ ਜਿਹੜੇ ਪੁਲਿਸ ਵਾਲੇ ਆ ਉਹ ਜ਼ਿੰਮੇਵਾਰ ਹੈਗੇ ਆ। ਸੋ ਜਦੋਂ ਉਹਦੀ ਮੌਤ ਹੋਈ ਆ ਉਸ ਟਾਈਮ ਦੀ ਜਿਹੜੀ ਵੀਡੀਓ ਸੀ ਉਹ ਕੋਰਟ ਦੇ ਵਿੱਚ ਜਿਹੜੀ ਆ ਸ਼ੋਅ ਕੀਤੀ ਗਈ ਹੈਗੀ ਆ। ਜਿਹੜੇ ਪ੍ਰੋਸੀਕਿਊਟਰਸ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਪੁਲਿਸ ਵਾਲੇ ਸੀ, ਖਾਸ ਕਰਕੇ ਜਿਹੜਾ ਚੌਵਨ ਆ ਪੁਲਿਸ ਆਫੀਸਰ, ਉਸ ਨੇ ਆਪਣੇ ਬੈਜ ਨੂੰ ਧੋਖਾ ਦਿੱਤਾ ਆ ਵੀ ਜਿਹੜਾ ਪੁਲਿਸ ਦਾ ਬੈਜ ਹੁੰਦਾ ਉਹਨੂੰ ਉਸਨੇ ਬਿਟਰੇ ਕੀਤਾ ਹੈਗਾ। ਸੋ ਇਹ ਬਹੁਤ ਹੀ ਹਿਸਟੋਰੀਕਲ ਟਰਾਇਲ ਹੋਊਗਾ ਅਮਰੀਕਾ ਦੇ ਇੱਕ ਇਤਿਹਾਸ ਦੇ ਵਿੱਚ। ਜੀ ਬਿਲਕੁਲ। ਜਾਰਜ ਫਲਾਇਡ ਦੀ ਹੋਈ ਜਿਹੜੀ ਇਹ ਜਿਹੜੀ ਮੌਤ ਆ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਕੋਵਿਡ ਦੇ ਦੌਰਾਨ ਪੂਰੇ ਅਮਰੀਕਾ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਆਪਾਂ ਨੂੰ ਪ੍ਰੋਟੈਸਟ ਦੇਖੇ। ਕਈ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਆ ਉਹ ਦੰਗਾਈ ਜਿਹੜੇ ਆ ਉਹ ਰੂਪ ਅਖਤਿਆਰ ਕਰਕੇ ਹਿੰਸਾ ਵੀ ਹੋਈ, ਕਈ ਤਰੀਕੇ ਦਾ ਹੋਰ ਜਿਹੜਾ ਨਾਲ ਦੇ ਨਾਲ ਉਹ ਨੁਕਸਾਨ ਵੀ ਹੋਇਆ। ਸੋ ਦੋਨੋਂ ਤਰਫੋਂ ਹੀ ਕਹਿ ਸਕਦੇ ਹਾਂ ਵੀ ਇਸ ਟਾਈਮ ਮਸਲਾ ਜਿਹੜਾ ਆ
ਉਹ ਭਖ ਰਿਹਾ ਹੈਗਾ ਆ। ਪਰ ਇਹ ਕਾਫੀ ਜਿੱਦਾਂ ਤੁਸੀਂ ਕਿਹਾ ਵੀ ਇਤਿਹਾਸਿਕ ਫੈਸਲਾ ਜਿਹੜਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋ ਸਕਦਾ ਆ। ਸੋ ਬਹੁਤ ਥਾਵਾਂ ਦੇ ਉੱਤੇ ਆਪਾਂ ਨੂੰ ਵਰਡ ਰੇਸ਼ੀਅਲ ਅਵੇਕਨਿੰਗ ਜਿਹੜਾ ਆ ਉਹ ਸੁਣਨ ਨੂੰ ਜਿਹੜਾ ਉਹ ਮਿਲ ਰਿਹਾ ਹੈਗਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਇਸ ਦਾ ਨਤੀਜਾ ਕੀ ਹੁੰਦਾ। ਕਈ ਥਾਵਾਂ ਦੇ ਉੱਤੇ ਪੁਲਿਸ ਰਿਫਾਰਮ ਦੀਆਂ, ਪੁਲਿਸ ਦੀਆਂ ਸ਼ਕਤੀਆਂ ਨੂੰ ਲੈ ਕੇ ਕਈ ਤਰੀਕੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਆ ਉਹ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, CDC ਨੇ ਆਪਣਾ ਜਿਹੜਾ ਇਵਿਕਸ਼ਨਸ ਦੇ ਉੱਤੇ ਨੈਸ਼ਨਲ ਮੋਰੇਟੋਰੀਅਮ ਆ ਉਸ ਨੂੰ ਜਿਹੜਾ ਆ ਉਹ ਐਕਸਟੈਂਡ ਕਰ ਦਿੱਤਾ ਆ। ਉਹ ਕਹਿੰਦੇ ਆ ਵੀ ਹੁਣ 30 ਜੂਨ ਤੱਕ ਜਿਹੜਾ ਆ ਇਹ ਇਫੈਕਟਿਵ ਰਹੇਗਾ। ਉੱਦਾਂ ਕੁਛ ਦਿਨਾਂ ਬਾਅਦ ਹੀ ਜਿਹੜਾ ਇਹ ਮੋਰੇਟੋਰੀਅਮ ਆ ਉਹ ਖ਼ਤਮ ਹੋਣ ਜਿਹੜਾ ਉਹ ਜਾ ਰਿਹਾ ਸੀਗਾ। ਮਾਰਚ ਦੇ ਆਈ ਥਿੰਕ ਅਖੀਰ ਦੇ ਤੱਕ ਜਿਹੜਾ ਪਹਿਲੋਂ ਤਰੀਕ ਰੱਖੀ ਸੀ, ਹੁਣ ਇਸ ਨੂੰ ਵਧਾ ਕੇ CDC ਕਹਿੰਦੀ ਆ ਜੂਨ 30 ਤੱਕ ਹੋਊਗੀ। ਪਰ ਇਸ ਦੇ ਨਾਲ ਸੰਬੰਧਿਤ ਇਹ ਵੀ ਜਿਹੜੀ ਗੱਲ ਹੈਗੀ ਹੈ, ਕਈ ਅਦਾਲਤਾਂ ਦੇ ਵਿੱਚ ਇਸ ਨੂੰ ਲੈ ਕੇ ਆਲਰੇਡੀ ਕਾਰਵਾਈਆਂ ਜਿਹੜੀਆਂ ਆ ਉਹ ਚੱਲ ਰਹੀਆਂ ਆ, ਜਿਸ ਦੇ ਵਿੱਚ ਇੱਕ ਅਦਾਲਤ ਨੇ ਪਿਛਲੇ ਕੁਝ ਸਮਾਂ ਪਹਿਲਾਂ ਇਹ ਆਖਿਆ ਸੀਗਾ ਵੀ CDC ਦੇ ਕੋਲ ਇਹ ਅਖਤਿਆਰ ਨਹੀਂ ਹੈਗਾ ਵੀ ਜਿਹੜੇ ਲੋਕਾਂ ਦੇ ਰੈਂਟ ਆ ਉਸ ਨੂੰ ਇਸ ਤਰੀਕੇ ਦੇ ਨਾਲ ਉਹ ਮਾਫ ਕਰ ਸਕੇ ਜਾਂ ਉਸ ਦੇ ਉੱਤੇ ਇਹ ਮੋਰੀਟੋਰੀਅਮ ਅਣਮਿੱਥੇ ਸਮੇਂ ਦੇ ਲਈ ਜਿਹੜੇ ਉਹ ਵਧਾਉਂਦੇ ਰਹਿਣ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਫਿਰ ਲੱਗਦਾ ਵੀ ਮਸਲਾ ਜਿਹੜਾ ਇਹ ਕਾਫੀ ਜ਼ਿਆਦਾ ਭਖਣ ਵਾਲਾ ਹੈਗਾ ਆ। ਜੀ, ਅਗਲੀ ਖਬਰ ਪੋਰਟਲੈਂਡ ਓਰੇਗਨ ਤੋਂ ਆ ਰਹੀ ਆ। ਉਹ ਪਿਛਲੇ ਸਾਲ ਤੋਂ ਹੀ ਜਿਹੜਾ ਹੈ ਇੱਕ ਤਰ੍ਹਾਂ ਦੇ ਨਾਲ ਪ੍ਰੋਟੈਸਟਿੰਗ ਪੁਆਇੰਟ ਬਣਿਆ ਹੋਇਆ, ਚਾਹੇ ਉਹ ਰਾਈਟ ਵਿੰਗ ਵਾਲੇ ਲੋਕ ਆ ਚਾਹੇ ਉਹ ਲੈਫਟ ਵਿੰਗ ਵਾਲੇ ਆ। ਐਂਟੀਫਾ ਵਾਲਿਆਂ ਨੇ ਜਿਹੜਾ ਆ ਕੱਲ੍ਹ ਉੱਥੇ ਇੱਕ ਫਰੀਡਮ ਰੈਲੀ ਜਿਹੜੀ ਚੱਲ ਰਹੀ ਸੀ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਪੋਰਟਰ ਹੈਗੇ ਆ, ਅਤੇ ਐਂਟੀਫਾ ਵਾਲਿਆਂ ਦੇ ਨਾਲ ਉਹਨਾਂ ਦੀ ਕਾਫੀ ਜਿਹੜੀ ਬਹਿਸ ਵਸਾਈ ਹੋਈ ਹੈਗੀ ਆ। ਕੁਛ ਕਾਰਾਂ ਵੀ ਜਿਹੜੀਆਂ ਭੰਨੀਆਂ ਗਈਆਂ, ਇੱਕ ਬੰਦੇ ਦੇ ਜਦੋਂ ਸਪਰੇਅ ਮਾਰੀ ਗਈ ਅਤੇ ਉਸਨੇ ਆਪਣੀ ਗਨ ਕੱਢ ਲਈ, ਫਿਰ ਜਿਹੜੀ ਆ ਪੁਲਿਸ ਉੱਥੇ ਹਰਕਤ 'ਚ ਆਈ ਅਤੇ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਇਸੇ ਤਰ੍ਹਾਂ ਇੱਕ ਹੋਰ 18 ਸਾਲਾਂ ਦਾ ਜਿਹੜਾ ਨੌਜਵਾਨ ਆ, ਉਸ ਨੇ ਜਿਹੜੀ ਲੇਜ਼ਰ ਆ ਪੁਲਿਸ ਵੱਲ ਜਿਹੜੀ ਪੁਆਇੰਟ ਕੀਤੀ ਅਤੇ ਉਸ ਨੂੰ ਵੀ ਜਿਹੜਾ ਅਰੈਸਟ ਕੀਤਾ ਗਿਆ ਹੈਗਾ। 100 ਦੇ ਕਰੀਬ ਲੈਫਟ ਵਿੰਗ ਦੇ ਪ੍ਰੋਟੈਸਟਰ ਸੀ, ਇਸੇ ਤਰ੍ਹਾਂ ਉਨੇ ਕੁ ਜਿਹੜੇ ਸੀ ਉਹ ਰਾਈਟ ਵਿੰਗ ਵਾਲੇ ਜਿਹੜੇ ਪ੍ਰੋਟੈਸਟਰ ਕੱਲ੍ਹ ਪੋਰਟਲੈਂਡ ਓਰੇਗਨ 'ਚ ਆਪਣਾ ਜਿਹੜਾ ਵਿਊ ਪੁਆਇੰਟ ਉਹ ਦੱਸ ਰਹੇ ਸੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਿਆਂਮਾਰ ਦੇ ਵਿੱਚ ਕਹਿੰਦੇ ਹਜ਼ਾਰਾਂ ਹੀ ਲੋਕ ਇਸ ਟਾਈਮ ਆਪਣੀ ਜਾਨ ਬਚਾਉਣ ਦੇ ਲਈ ਭੱਜ ਰਹੇ ਨੇ। ਥਾਈਲੈਂਡ ਦੇ ਕਹਿੰਦੇ ਵੀ ਜਿਹੜੇ ਕੁਛ ਸੋਲਜਰਸ ਆ, ਜਿਹੜਾ ਉਸ ਨਾਲ ਦਾ ਗਵਾਂਢੀ ਮੁਲਕ ਆ, ਉਹ ਇਹ ਜਿਹੜੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਸ ਮੁਲਕ ਦੇ ਵਿੱਚ ਲੋਕ ਜਿਹੜੀ ਸ਼ਰਨ ਲੈਣ ਦੇ ਲਈ ਜਾ ਰਹੇ ਆ, ਉਹਨਾਂ ਨੂੰ ਵਾਪਸ ਜਿਹੜੇ ਆ ਉਹ ਘੱਲ ਰਹੇ ਆ। ਉੱਥੇ ਦੀ ਮਿਲਟਰੀ ਦੇ ਦੁਆਰਾ ਕਹਿੰਦੇ ਆ ਕਈ ਮਿਆਂਮਾਰ ਦੇ ਜਿਹੜੇ ਪਿੰਡਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਏਅਰ ਸਟ੍ਰਾਈਕਸ ਜਿਹੜੀਆਂ ਆ ਉਹ ਕੀਤੀਆਂ ਜਾ ਰਹੀਆਂ। ਪਿਛਲੇ ਦਿਨਾਂ ਦੇ ਵਿੱਚ ਉੱਥੇ ਮਿਲਟਰੀ ਨੇ ਤਾਬੜ ਤੋੜ ਇੱਕ ਹਿਸਾਬ ਦੇ ਨਾਲ ਪ੍ਰੋਟੈਸਟ ਕਰ ਰਹੇ ਲੋਕਾਂ ਦੇ ਉੱਤੇ ਹਮਲੇ ਕੀਤੇ, ਜਿਸ ਦੇ ਵਿੱਚ 100 ਤੋਂ ਵੱਧ ਲੋਕ ਜਿਹੜੇ ਆ ਉਹ ਮਾਰੇ ਗਏ ਸੀ ਬੀਤੇ ਸ਼ਨੀਚਰਵਾਰ ਨੂੰ। ਸੋ ਸਥਿਤੀ ਜਿਹੜੀ ਆ ਮਿਆਂਮਾਰ ਦੇ ਵਿੱਚ ਕਾਫੀ ਜ਼ਿਆਦਾ ਭੈੜੀ ਜਿਹੜੀ ਆ ਉਹ ਲਗਾਤਾਰ ਹੁੰਦੀ ਜਾ ਰਹੀ ਆ। ਕੁਛ ਮਹੀਨੇ ਪਹਿਲਾਂ ਮਿਆਂਮਾਰ ਦੀ ਮਿਲਟਰੀ ਨੇ ਉੱਥੇ ਜਿਹੜਾ ਆ ਤਖਤਾ ਪਲਟ ਦਿੱਤਾ ਸੀਗਾ। ਜਿਹੜੀ ਉੱਥੋਂ ਦੀ ਨੋਬਲ ਪੀਸ ਜੇਤੂ ਜਿਹੜੀ ਪ੍ਰੈਜ਼ੀਡੈਂਟ ਸੀਗੀ, ਉਸ ਨੂੰ ਉਹਨਾਂ ਨੇ ਲਾਂਭੇ ਕਰ ਦਿੱਤਾ ਅਤੇ ਉਸ ਨੂੰ ਹਿਰਾਸਤ ਦੇ ਵਿੱਚ ਵੀ ਜਿਹੜਾ ਉਹ ਲੈ ਲਿਆ ਗਿਆ ਸੀਗਾ। ਸੋ ਹੁਣ ਇਹ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਇਹ ਸਥਿਤੀ ਕਿੱਦਾਂ ਦੀ ਬਣੂਗੀ। ਇਹ ਨਾ ਹੋਵੇ ਵੀ ਸੀਰੀਆ, ਲੈਬਨਾਨ ਅਤੇ ਜਿੱਦਾਂ ਦੇ ਹਾਲਾਤ ਮਿਡਲ ਈਸਟ ਦੇ ਕਈ ਮੁਲਕਾਂ ਦੇ ਜਿਹੜੇ ਇਸ ਟਾਈਮ ਹੋਏ ਪਏ ਆ, ਮਿਆਂਮਾਰ ਅਤੇ ਜਿਹੜੇ ਉਹਨਾਂ ਦੇ ਗਵਾਂਢੀ ਮੁਲਕ ਆ, ਉਹਨਾਂ ਨੂੰ ਜਿਹੜਾ ਉਹ ਚੀਜ਼ਾਂ ਦਾ ਜਿਹੜਾ ਆ ਉਹ ਅਸਰ ਜਿਹੜਾ ਉਹ ਝੱਲਣਾ ਪਵੇ। ਜਿਹੜੀ ਨੋਬਲ ਪੀਸ ਜੇਤੂ ਜਿਹੜੀ ਉੱਥੇ ਦੀ ਰਹੀ ਆ ਜਿਹੜੀ ਪ੍ਰੈਜ਼ੀਡੈਂਟ, ਉਹ ਉਸ ਨੇ ਜਿਹੜੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਰੋਹਿੰਗਿਆ ਮੁਸਲਮਾਨਾਂ ਦੇ ਉੱਤੇ ਵੀ ਜਿਹੜਾ ਆ ਉਹ ਅਤਿਆਚਾਰ ਧੱਕਾ ਜਿਹੜਾ ਉਸ ਨੂੰ ਨਾਲ ਦੇ ਨਾਲ ਜਿਹੜਾ ਰੱਖੀ ਰੱਖਿਆ, ਅਤੇ ਦੂਜੇ ਪਾਸੇ ਦੂਜੇ ਮੁਲਕਾਂ ਨੂੰ ਕਹਿ ਰਹੀ ਸੀ ਵੀ ਸਾਡੇ ਜਿਹੜੇ ਆ ਨਿੱਜੀ ਮੁਲਕ ਦੇ ਜਿਹੜੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਉਹ ਨਾ ਕਰੋ। ਅਤੇ ਹੁਣ ਲਗਾਤਾਰ ਉਹ ਰੈਲੀਜ਼ 'ਤੇ ਗੁਹਾਰ ਲਾ ਰਹੀ ਆ ਵੀ ਬਾਕੀ ਮੁਲਕ ਵੀ ਬੋਲਣ ਅਤੇ ਇਹ ਜੋ ਧੱਕਾ ਸਾਡੇ ਨਾਲ ਹੁਣ ਇੱਥੇ ਉੱਥੋਂ ਦੇ ਲੋਕਾਂ ਨਾਲ ਹੋ ਰਿਹਾ ਆ ਉਸ ਦੇ ਉੱਤੇ ਕੁਛ ਨਾ ਕੁਛ ਜਿਹੜਾ ਕਾਰਵਾਈ ਹੋਵੇ। ਧੱਕਾ ਕਿਸੇ ਦੇ ਨਾਲ ਵੀ ਹੋਵੇ, ਕੋਈ ਵੀ ਕਰ ਰਿਹਾ ਹੋਵੇ, ਉਹ ਮਾੜਾ ਹੀ ਹੁੰਦਾ ਆ। ਪਰ ਕਈ ਵਾਰੀ ਜਿੱਦਾਂ ਕਹਿੰਦੇ ਆ ਵੀ ਜਿੱਦਾਂ ਤੁਸੀਂ ਕਰਦੇ ਕਈ ਵਾਰੀ ਉੱਦਾਂ ਦੀਆਂ ਜਿੱਦਾਂ ਦਾ ਬੀਜਾ ਉੱਦਾਂ ਦਾ ਵੱਢਣਾ ਵੀ ਪੈਂਦਾ ਆ। ਸੋ ਹਾਲਾਤ ਜਿਹੜੇ ਮਿਆਂਮਾਰ ਦੇ ਲੋਕਾਂ ਦੇ, ਚਾਹੇ ਉਹ ਰੋਹਿੰਗਿਆ ਮੁਸਲਮਾਨ ਹੋਣ ਅਤੇ ਚਾਹੇ ਉਹ ਉੱਥੋਂ ਦੇ ਹੁਣ ਆਮ ਲੋਕ ਹੋਣ, ਉਹਨਾਂ ਦੇ ਲਈ ਹੁਣ ਮਾੜੇ ਹੀ ਚੱਲ ਰਹੇ ਹੈਗੇ ਆ। ਅਗਲੀ ਖਬਰ ਇੱਕ ਵਾਰੀ ਫਿਰ CDC ਨੇ ਜਿਹੜੀ ਵਾਰਨਿੰਗ ਦਿੱਤੀ ਆ। ਡਾਕਟਰ ਐਂਥਨੀ ਫੌਸੀ ਜਿਹੜੇ ਆ ਚੀਫ ਮੈਡੀਕਲ ਐਡਵਾਈਜ਼ਰ
ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਫਿਰ ਇੱਕ ਵਾਰੀ ਆਪਾਂ ਨਵੀਂ ਸਰਜ ਜਿਹੜੀ ਆ COVID-19 ਇਨਫੈਕਸ਼ਨ 'ਚ ਦੇਖ ਸਕਦੇ ਹਾਂ। ਕਹਿੰਦੇ ਹਰ ਰੋਜ਼ ਕੇਸਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਰਹੀ ਆ। ਆਪਾਂ ਦੇਖਿਆ ਵੀ ਬਹੁਤ ਸਾਰੇ ਲੋਕ ਹੁਣ ਢਿੱਲੇ ਪੈ ਗਏ ਵੀ ਨਹੀਂ ਕੋਈ ਨਹੀਂ, 50 ਮਿਲੀਅਨ ਲੋਕਾਂ ਨੇ ਤਾਂ ਆਲਰੇਡੀ ਵੈਕਸੀਨ ਲਵਾ ਲਿਆ ਆ, ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕਹਿ ਦਿੱਤਾ ਵੀ ਮੈਂ 200 ਮਿਲੀਅਨ ਜਿਹੜੇ ਵੈਕਸੀਨ ਆ ਪਹਿਲੇ 100 ਦਿਨਾਂ 'ਚ ਹੀ ਸਾਰਿਆਂ ਨੂੰ ਅਵੇਲੇਬਲ ਕਰੂੰਗਾ। ਹਰ ਰੋਜ਼ 3 ਤੋਂ 3.5 ਮਿਲੀਅਨ ਲੋਕ ਵੈਕਸੀਨ ਲਵਾ ਰਹੇ ਹੈਗੇ ਆ, ਤੇ 140 ਮਿਲੀਅਨ ਡੋਜ਼ਸ ਆਲਰੇਡੀ ਐਡਮਿਨਿਸਟਰ ਹੋ ਚੁੱਕੀਆਂ ਹੈਗੀਆਂ। ਸੋ ਕਈਆਂ ਨੇ 2-2 ਲਵਾਣੇ, ਇੱਕ ਵਾਰੀ ਲੱਗ ਚੁੱਕੇ। ਸੋ ਇਸ ਕਰਕੇ ਮੈਂ ਜਿਹੜਾ ਫਿਗਰ ਤੁਹਾਨੂੰ 50 ਮਿਲੀਅਨ ਲੋਕਾਂ ਦਾ ਦੱਸਿਆ ਆ ਉਹ ਫੁੱਲੀ ਵੈਕਸੀਨੇਟਡ ਹੋ ਗਏ ਆ, ਜਾਂ ਉਹਨਾਂ ਨੇ 2 ਟੀਕੇ ਲਵਾ ਲਿਆ ਜਾਂ ਇੱਕ ਜਿਹੜਾ ਜੌਨਸਨ ਵਾਲਾ। ਪਰ ਪਿਛਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਨਾਲ ਕੇਸਾਂ ਦੀ ਗਿਣਤੀ ਵੱਧ ਰਹੀ ਆ, ਡਾਕਟਰ ਫੌਚੀ ਹੁਣੀ ਕਹਿੰਦੇ ਆ ਵੀ ਇਹ ਇੱਕ ਮਾੜਾ ਸੰਕੇਤ ਆ। ਪਿਛਲੇ ਕਹਿੰਦੇ ਵੀ ਕੁਛ ਹਫ਼ਤਿਆਂ ਤੋਂ 50,000 ਤੋਂ ਲੈ ਕੇ 60,000 ਜਿਹੜਾ ਕਰੋਨਾ ਵਾਇਰਸ ਪੋਜ਼ਿਟਿਵ ਲੋਕਾਂ ਦੀ ਗਿਣਤੀ ਆ ਰਹੀ ਸੀ, ਪਰ ਹੁਣ ਬਹੁਤ ਸਾਰੀਆਂ ਸਟੇਟਾਂ ਨੇ ਓਪਨ ਹੀ ਕਰ ਦਿੱਤਾ ਸ਼ਰੇਆਮ ਹੀ, ਤੇ ਕਈਆਂ ਨੇ ਤਾਂ ਜਿਹੜਾ ਇਹ ਵੀ ਕਹਿ ਦਿੱਤਾ ਵੀ ਤੁਹਾਨੂੰ ਜਿਹੜਾ ਆ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਤੇ ਹੁਣ ਗਿਣਤੀ ਜਿਹੜੀ ਆ ਉਹ ਕਹਿੰਦੇ ਪਈ ਪਿਛਲੇ ਇੱਕ ਹਫ਼ਤੇ ਤੋਂ 71 ਤੋਂ 72,000 ਪੋਜ਼ਿਟਿਵ ਲੋਕਾਂ ਦੀ ਆ ਰਹੀ ਆ। ਸੋ ਇਹ ਖਤਰੇ ਵਾਲੀ ਘੰਟੀ ਆ। ਦੂਸਰੇ ਪਾਸੇ ਜਿਹੜਾ ਯੂਰਪ ਦੇ ਵਿੱਚ ਵੀ ਜਿਹੜੇ ਨਵੇਂ ਵੇਰੀਐਂਟ ਆ ਰਹੇ ਆ ਉਹ ਵੀ ਖਤਰਨਾਕ ਹੈਗੇ ਆ। ਸੋ ਇਹ ਤੋਂ ਇਹੀ ਮੈਸੇਜ ਮਿਲਦਾ ਹੈਗਾ ਭਈ ਸਾਰੇ ਲੋਕਾਂ ਨੂੰ ਬਹੁਤ ਧਿਆਨ ਨਾਲ ਜਿਹੜਾ ਆ ਸਾਰਾ ਕੁਝ ਸੋਚਣਾ ਚਾਹੀਦਾ। ਇਹ ਨਾ ਸੋਚੋ ਵੀ ਨਹੀਂ ਜੀ ਹੁਣ ਸਾਰਾ ਕੁਝ ਚੱਕ ਹੋ ਗਿਆ ਤੇ ਕਰੋਨਾ ਸ਼ਾਇਦ ਜਿਹੜੀ ਆ ਉਹ ਭੱਜ ਗਈ ਹੈਗੀ ਆ। ਜੀ ਨਹੀਂ, ਬਿਲਕੁਲ ਉਹਨਾਂ ਨੇ ਕਿਹਾ ਵੀ ਚੌਥੀ ਵੇਵ ਜਿਹੜੀ ਆ ਉਹ ਅੱਜ ਜਿਹੜੇ CDC ਦੇ ਇਸ ਟਾਈਮ ਮੁੱਖ ਹੈਗੇ ਨੇ ਡਾਕਟਰ, ਉਹਨਾਂ ਨੇ ਵੀ ਇਹ ਚੇਤਾਵਨੀ ਦਿੱਤੀ ਹੈ ਵੀ ਆਪਾਂ ਚੌਥੀ ਵੇਵ ਦੇ ਕਗਾਰ ਦੇ ਉੱਤੇ ਜਿਹੜੇ ਉਹ ਖੜ੍ਹੇ ਆ ਜੇ ਆਪਾਂ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਨਾ ਦਿੱਤਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ। ਅਤੇ ਬਾਕੀ ਜਿਹੜੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਜੇ ਤੁਸੀਂ ਵੀ ਵੈਕਸੀਨ ਲਵਾ ਰਹੀ ਹਾਂ, ਕਿਉਂਕਿ ਬੀਤੇ ਵੀਕਐਂਡ ਦੇ ਉੱਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਚਾਹੇ ਸੈਲਮਾ ਗੁਰੂ ਘਰ ਸੀ, ਚਾਹੇ ਟਰੇਸੀ ਵਾਲਾ ਇਲਾਕਾ ਸੀਗਾ, ਹੋਰ ਕਈ ਥਾਵਾਂ ਦੇ ਉੱਤੇ ਜਿਹੜੀਆਂ ਵੈਕਸੀਨਜ਼ ਆ ਉਹ ਲਾਈਆਂ ਗਈਆਂ ਆ। ਸੋ ਜ਼ਰੂਰ ਆਪਣਾ ਜਿਹੜਾ ਤੁਸੀਂ ਦੱਸੋ ਵੀ ਤੁਹਾਡਾ ਕਿੱਦਾਂ ਦਾ ਜਿਹੜਾ ਓਵਰਆਲ ਇਹ ਤੁਹਾਡੀ ਹੱਡਬੀਤੀ ਕਿੱਦਾਂ ਦੀ ਰਹੀ ਜਿਹੜੀ ਲਵਾ ਕੇ, ਕਿੱਦਾਂ ਦੀ ਜਿਹੜੀ ਤੁਹਾਡੇ ਸਰੀਰ ਦੇ ਉੱਤੇ ਕਿੱਦਾਂ ਦਾ ਜਿਹੜਾ ਤੁਹਾਨੂੰ ਫਰਕ ਜਿਹੜਾ ਉਹ ਲੱਗਾ। ਬਾਕੀ ਵੈਕਸੀਨ ਲਵਾਉਣ ਤੋਂ ਬਾਅਦ ਦੇ ਵਿੱਚ ਥੋੜ੍ਹਾ ਬਹੁਤਾ ਬੁਖਾਰ ਹੋਣਾ, ਸਰੀਰ ਦਾ ਥੋੜ੍ਹਾ ਟੁੱਟਣਾ, ਇਹ ਨੋਰਮਲ ਜਿਹੜੀ ਚੀਜ਼ ਆ ਉਹ ਮੰਨੀ ਜਾਂਦੀ ਹੈ, ਕੁਝ ਸਮੇਂ ਦੇ ਲਈ ਰਹਿੰਦੀ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਤੁਸੀਂ ਠੀਕ ਜਿਹੜੇ ਹੋ ਜਾਂਦੇ ਆ। ਸੋ ਫੁੱਲੀ ਵੈਕਸੀਨੇਟ ਜਿਹੜੇ ਹੋ ਚੁੱਕੇ ਆ, ਜਾਂ ਜੇ ਕਿਸੇ ਨੇ ਪਹਿਲਾ ਟੀਕਾ ਲਵਾਇਆ ਆ, ਦੂਜਾ ਲਵਾਉਣਾ ਆ, ਜਿੱਦਾਂ ਦੇ ਵੀ ਤੁਹਾਡੀ ਰਾਏ ਹੈਗੀ, ਵਿਚਾਰ ਆ, ਉਹ ਤੁਸੀਂ ਜ਼ਰੂਰ ਸਾਂਝੇ ਕਰ ਸਕਦੇ ਹਾਂ। ਕਾਲ ਕਰਨ ਦੇ ਲਈ ਨੰਬਰ 408-272-5200 ਤੇ ਹੈਗਾ। ਜਾਂ ਤੁਸੀਂ ਝਿਜਕ ਵੀ ਰਹੇ ਆ, ਕਾਹਤੇ ਝਿਜਕ ਰਹੇ ਆ, ਉਹ ਵੀ ਤੁਸੀਂ ਆਪਣਾ ਜਿਹੜਾ ਵਿਚਾਰ ਦੇ ਸਕਦੇ ਆ। ਆਉਣ ਵਾਲੇ ਸਮੇਂ 'ਚ ਆਪਾਂ ਡਾਕਟਰਸ ਨੂੰ ਵੀ ਲਿਆਵਾਂਗੇ। ਸੋ CDC ਦੀ ਜੇ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, CDC ਨੇ ਅੱਜ ਫਿਰ ਜਿਹੜਾ ਇੱਕ ਮੋਰਟੋਰੀਅਮ ਲਾਇਆ ਗਿਆ ਸੀ ਇਵਿਕਸ਼ਨ ਦਾ, ਉਸ ਨੂੰ 3 ਮਹੀਨੇ ਹੋਰ ਐਕਸਟੈਂਡ ਕਰਨ ਲਈ ਜਿਹੜਾ ਕਹਿ ਦਿੱਤਾ ਆ। ਕਹਿੰਦੇ ਭਈ ਮਾਰਚ 30 ਜਿਹੜੀ ਸੀ ਕੱਲ੍ਹ ਨੂੰ ਲਾਸਟ ਡੇਟ ਸੀਗਾ, ਉਹ ਤੋਂ ਬਾਅਦ ਤੁਸੀਂ ਇਵਿਕਟ ਕਰ ਸਕਦੇ ਸੀ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਡੇ ਰੈਂਟ ਨਹੀਂ ਦਿੱਤੇ, ਪਰ ਉਹਨਾਂ ਨੇ ਹੁਣ 3 ਮਹੀਨੇ ਹੋਰ ਵਧਾ ਦਿੱਤੇ ਆ। ਕਹਿੰਦੇ ਵੀ ਕਿਉਂਕਿ ਕਰੋਨਾ ਵਾਇਰਸ ਕਹਿੰਦੇ ਵੀ ਜਿਹੜਾ ਇਹ ਪੈਂਡੇਮਿਕ ਆ, ਮਹਾਮਾਰੀ ਆਪਾਂ ਕਹਿ ਸਕਦੇ ਹਾਂ, ਇਹ ਆਪਣੇ ਨੇਸ਼ਨ ਨੂੰ ਪੂਰੀ ਥ੍ਰੈਟ ਸੀ ਪਬਲਿਕ ਹੈਲਥ ਨੂੰ। ਇਹ ਜਿਹੜੇ ਡਾਕਟਰ ਰੋਸ਼ੈਲ ਵੈਲੈਂਸਕੀ ਆ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਭਈ ਆਪਾਂ ਨਹੀਂ ਚਾਹੁੰਦੇ ਵੀ ਜਿਹੜੇ ਲੋਕ ਆ ਉਹਨਾਂ ਨੂੰ ਇਵਿਕਟ ਕੀਤਾ ਜਾਵੇ, ਫਿਰ ਉਹ ਹੋਮਲੈਸ ਬਣ ਜਾਣ ਜਾਂ ਸ਼ੈਲਟਰਸ 'ਚ ਰਹਿਣ, ਉਹਦੇ ਨਾਲ ਜਿਹੜੇ ਕਰੋਨਾ ਵਾਇਰਸ ਨਾਲ ਪੇਸ਼ੈਂਟ ਲੋਕਾਂ ਦੀ ਗਿਣਤੀ ਜਿਹੜੀ ਆ ਉਹ ਵੱਧ ਜਾਵੇ। ਪਰ ਦੂਸਰੇ ਪਾਸੇ 20% ਜਿਹੜੇ ਅਡਲਟ ਰੈਂਟਰਸ ਆ ਉਹਨਾਂ ਨੇ ਪਿਛਲੇ ਮਹੀਨੇ ਦਾ ਜਿਹੜਾ ਰੈਂਟ ਨਹੀਂ ਦਿੱਤਾ ਹੈਗਾ। ਇਹਦੇ 'ਚ ਮੈਜੋਰਟੀ ਦੇ ਲੋਕ ਜਿਹੜੇ ਕਹਿੰਦੇ ਵੀ ਉਹ ਕਾਲੇ ਮੂਲ ਦੇ ਆ, 30% ਦੇ ਕਰੀਬ ਹੈਗੇ ਆ। 43 ਸਟੇਟਾਂ ਦੇ ਡਿਸਟ੍ਰਿਕਟ ਆਫ ਕੋਲੰਬੀਆ ਨੇ ਜਿਹੜੀ ਇਵਿਕਸ਼ਨ ਆ ਉਹ ਬੰਦ ਕੀਤੀ ਹੈਗੀ ਆ। ਜੀ 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 ਬਿਲਕੁਲ ਹਰਜੋਤ ਸਿੰਘ ਜੀ। ਸੋ ਸਰੋਤੇ ਵੀ ਜਿਹੜੇ ਆਪਣੇ ਨਾਲ ਜੁੜ ਰਹੇ ਨੇ, ਕਾਲ ਜਿਹੜੇ ਸਰੋਤੇ ਤੁਸੀਂ ਵੀ ਕਰ ਸਕਦੇ ਹੋ ਨੰਬਰ 408-272-5200 4082725200। ਅਤੇ ਉਸ ਤੋਂ ਪਹਿਲਾਂ ਜਿਹੜੀ ਆਪਾਂ ਕਾਲਸ ਲੈਣੀਆਂ ਸ਼ੁਰੂ ਕਰੀਏ, ਇੱਕ ਜਿਹੜੀ ਖਬਰ ਅਲਾਸਕਾ ਤੋਂ ਆ ਰਹੀ ਹੈ ਜਿੱਥੇ ਕਹਿੰਦੇ ਵੀ ਇੱਕ ਹੈਲੀਕਾਪਟਰ ਕਰੈਸ਼ ਦੇ ਵਿੱਚ 5 ਜਾਣਿਆਂ ਦੀ ਮੌਤ ਹੋਈ ਆ। ਚੈੱਕ ਜਿਹੜਾ ਮੁਲਕ ਹੈਗਾ ਆ ਉਸ ਦਾ ਕਹਿੰਦੇ ਸਭ ਤੋਂ ਅਮੀਰ ਬੰਦਾ ਪੀਟਰ ਕੈਲਨਰ ਨਾਂ ਦਾ 56 ਸਾਲਾਂ ਦਾ ਬਿਜ਼ਨਸਮੈਨ ਸੀਗਾ, 17 ਬਿਲੀਅਨ ਉਸ ਦੀ ਨੈਟਵਰਥ ਸੀ। ਉਸ ਦੀ ਮੌਤ ਵੀ ਕਹਿੰਦੇ ਆ ਇਸ ਦੇ ਵਿੱਚ ਜਿਹੜੀ ਉਹ ਹੋਈ ਹੈਗੀ ਆ। ਹੁਣ ਇਸ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਆ। ਇਸ ਦੇ ਨਾਲ ਨਾਲ ਬੈਂਜਾਮਿਨ ਜਿਹੜਾ ਲੌਰਕੇਸ
50 ਸਾਲਾਂ ਦਾ, ਇਹ ਵੀ ਚੈੱਕ ਰਿਪਬਲਿਕ ਤੋਂ ਹੀ ਸੀਗਾ। ਜਾਰਜਰੀ ਹਾਰਮਜ਼ ਕੋਲੋਰਾਡੋ ਤੋਂ, 2 ਅਲਾਸਕਾ ਦੇ ਰਹਿਣ ਵਾਲੇ ਸ਼ੌਨ ਮੈਕਨੈਨੀ ਜਿਹੜਾ 38 ਸਾਲਾਂ ਦਾ, ਅਤੇ ਜਿਹੜਾ ਪਾਇਲਟ ਜ਼ੈਕਰੀ ਰਸਲ ਜਿਹੜਾ ਆ ਉਹ 33 ਸਾਲਾਂ ਦੀ, ਇਹਨਾਂ ਦੀ ਜਿਹੜੀ ਆ ਉੱਥੇ ਮੌਤ ਹੋਈ ਹੈਗੀ ਆ। ਜੀ, ਸੋ ਬਿਲਕੁਲ ਆਪਾਂ ਕਾਲਾਂ ਵੀ ਲੈਣੀਆਂ ਹੈਗੀਆਂ, ਅਤੇ ਇਸੇ ਤਰ੍ਹਾਂ ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਬਹੁਤ ਜਿਹੜਾ ਬਾਰਡਰ ਦੇ ਉੱਤੇ ਸਿਚੁਏਸ਼ਨ ਬੜੀ ਖਤਰਨਾਕ ਬਣੀ ਹੋਈ ਹੈਗੀ ਆ। ਅੱਜ ਵਾਸ਼ਿੰਗਟਨ ਪੋਸਟ ਨੇ ਜਿਹੜੀ ਇਹਦੇ ਬਾਰੇ ਕਾਫੀ ਜਿਹੜੀ ਖਤਰਨਾਕ ਰਿਪੋਰਟ ਹੀ ਆਪਾਂ ਕਹਿ ਸਕਦੇ ਹਾਂ, ਉਹ ਪੇਸ਼ ਕੀਤੀ ਆ। ਕਹਿੰਦੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ 5 ਲੱਖ ਤੋਂ ਲੈ ਕੇ 8 ਲੱਖ ਮਾਈਗ੍ਰੈਂਟ ਜਿਹੜੇ ਆ ਉਹ ਸੋਚ ਰਹੇ ਆ ਵੀ ਉਹ ਬਾਰਡਰ ਦੇ ਉੱਤੇ ਪਹੁੰਚਣਗੇ। ਸੋ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਸਾਊਥ ਅਮਰੀਕਨ ਕੰਟਰੀ ਤੋਂ USA ਨੂੰ ਐਂਟਰ ਹੋਣ ਲਈ ਪਹੁੰਚ ਰਹੇ ਹੈਗੇ ਜਾਂ ਪਹੁੰਚ ਗਏ ਹੈਗੇ। ਜੀ ਜੀ, ਬਿਲਕੁਲ ਬਹੁਤ ਸਾਰੇ ਇਸ਼ੂਜ਼ ਜਿਹੜੇ ਇਸ ਟਾਈਮ ਉਹ ਚੱਲ ਰਹੇ ਆ। ਅਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਆਪਾਂ ਕਾਲ ਲਈਏ ਆਪਣੇ ਨਾਲ, ਜਿਹੜੀ ਕੱਲ੍ਹ ਸੈਲਮਾ ਦੇ ਵਿੱਚ ਬੀਤੇ ਕੱਲ੍ਹ ਪਰਸੋਂ ਦੇ ਵਿੱਚ ਜਿਹੜੀ ਉੱਥੇ ਇਵੈਂਟ ਹੋਈ ਸੀ, ਉਸ ਨੂੰ ਜਿਹੜਾ ਜੀ ਉਹ ਕਰਵਾਉਣ ਦੇ ਵਿੱਚ ਜਕਾਰਾ ਮੂਵਮੈਂਟ ਦਾ ਕਾਫੀ ਵੱਡਾ ਜਿਹੜਾ ਉਹ ਯੋਗਦਾਨ ਸੀਗਾ। ਸੋ ਉਹਨਾਂ ਦੇ ਨੈਨਦੀਪ ਸਿੰਘ ਆਪਣੇ ਨਾਲ ਜੁੜੇ ਨੇ, ਸੋ ਆਪਾਂ ਨੂੰ ਉਸ ਦੇ ਬਾਰੇ ਅਪਡੇਟ ਉਸ ਇਵੈਂਟ ਦੀ ਜਿਹੜੀ ਉਹ ਦੇਣਗੇ। ਨੈਨਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਰਾਜਕਰਨ ਸਿੰਘ ਤੇ ਹਰਜੋਤ ਸਿੰਘ ਖਾਲਸਾ ਜੀ? ਜੀ ਠੀਕ ਹੈ ਜੀ, ਬਿਲਕੁਲ ਠੀਕ ਜੀ। ਤੇ ਜੀ, ਸੋ ਨੈਨਦੀਪ ਜ਼ਰੂਰ ਅਪਡੇਟ ਕਰਿਓ ਵੀ ਕਿੱਦਾਂ ਜਿਹੜੀ ਓਵਰਆਲ ਜਿਹੜੀ ਸੈਲਮਾ ਦੇ ਵਿੱਚ ਜਿਹੜੀ ਇਹ ਵੈਕਸੀਨ ਇਵੈਂਟ ਸੀਗੀ, ਡਰਾਈਵ ਥਰੂ ਇਵੈਂਟ ਜਿਹੜੀ ਸੀ, ਉਹ ਕਿਸ ਤਰੀਕੇ ਦੀ ਰਹੀ? ਸੋ ਇੱਕ ਤਾਂ ਮੈਂ ਬਹੁਤ ਹੀ ਧੰਨਵਾਦੀ ਹਾਂ ਮਤਲਬ ਸਾਰੇ ਜਿਹੜੀ ਪੰਜਾਬੀ ਰੇਡੀਓ USA ਸਾਰੇ ਮਤਲਬ ਲਿਸਨਰਸ ਐਂਡ ਆਫ ਕੋਰਸ ਸਾਰੇ ਜਿਹੜੀ ਵਾਲੰਟੀਅਰਸ ਆਏ ਸੀਗੇ ਸ਼ਨੀਵਾਰ ਵਾਲੇ ਦਿਨ। ਅਸੀਂ ਐਕਚੁਅਲੀ ਇੱਕ ਕੈਲੀਫੋਰਨੀਆ ਦੇ ਵਿੱਚ ਅਸੀਂ ਇੱਕ ਸਟੇਟ ਰੈਕੋਰਡ ਐਕਚੁਅਲੀ ਕੀਤਾ ਸੀ। ਓਵਰ 900 ਪੀਪਲ 900 ਬੰਦੇ ਦੇ ਉੱਤੇ ਵੈਕਸੀਨੇਸ਼ਨ ਮਿਲਿਆ ਸੀ। ਸੋ ਦਿਸ ਇਜ਼ ਐਕਚੁਅਲੀ ਅ ਸਟੇਟ ਰੈਕੋਰਡ ਐਂਡ ਮਤਲਬ ਕਾਫੀ ਗੱਲਬਾਤ ਚੱਲ ਰਿਹਾ ਹੁਣ ਅਬਾਊਟ ਦ ਸਿੱਖ ਕਮਿਊਨਿਟੀ ਮਤਲਬ ਇਨ ਸੈਕਰਾਮੈਂਟੋ ਕਿ ਯੂ ਨੋ ਹਾਊ ਮਤਲਬ ਅਸੀਂ ਐਜ਼ ਅ ਕਮਿਊਨਿਟੀ ਅਸੀਂ ਬਹੁਤ ਬਲਾਈਸ ਕਰਕੇ ਅਸੀਂ ਇੰਨਾ ਵਧੀਆ ਮਤਲਬ ਇੰਨਾ ਸਕਸੈਸਫੁਲ ਇਵੈਂਟਸ ਵੀ ਪਾ ਸਕਦੇ। ਸੋ there's a lot of conversations, ਪਰ ਮੈਂ ਆਲਸੋ ਲੋਕਾਂ ਨੂੰ ਅਪਡੇਟ ਵੀ ਦੇਣਾ ਹੀ ਚਾਹੁੰਦਾ ਕਿਉਂਕਿ ਆਈ ਨੋ ਪਿਛਲੇ ਹਫ਼ਤੇ ਥੋੜੀ ਜਿਹੀ ਚੇਂਜਸ ਹੋਏ ਸੀ। ਸੋ ਜਿਨ੍ਹਾਂ ਨੇ ਮੇਬੀ ਲਾਈਕ ਜਿਨ੍ਹਾਂ ਨੇ ਮੇਬੀ ਆਇਆ ਤੇ ਉਹਨਾਂ ਨੂੰ ਨਹੀਂ ਮਿਲਿਆ ਅਪਾਇੰਟਮੈਂਟ ਉਸ ਦਿਨ, ਤੁਸੀਂ ਕਿਰਪਾ ਕਰਕੇ ਤੁਸੀਂ ਜ਼ਰੂਰ ਅੱਜ ਵੀ ਆ ਸਕਦੇ ਹੋ 11 ਵਜੇ ਤੋਂ ਲੈ ਕੇ 7 ਵਜੇ ਤੱਕ ਸਲਮਾ ਗੁਰੂ ਘਰ, ਉੱਥੇ ਜੌਨਸਨ ਐਂਡ ਜੌਨਸਨ ਅੱਜ ਸੋਮਵਾਰ ਕੱਲ ਮੰਗਲਵਾਰ ਦੋਨੋਂ ਦਿਨ ਜੌਨਸਨ ਦੀ ਵੈਕਸੀਨ ਹੋਗਾ ਜਿਹੜਾ ਸਿੰਗਲ ਡੋਸੇਜ। ਤੇ ਜੇ ਤੁਸੀਂ ਫਾਈਜ਼ਰ ਦੀ ਵੈਕਸੀਨ ਚਾਹੁੰਦੇ ਨੇ ਤੁਸੀਂ ਕੱਲ ਨੂੰ ਮੰਗਲਵਾਰ ਫਰਮ 1 ਵਜੇ ਤੋਂ ਲੈ ਕੇ 7 ਵਜੇ ਤੱਕ ਤੁਸੀਂ ਸੈਲਮਾ ਸੀਨੀਅਰ ਸੈਂਟਰ ਤੁਸੀਂ ਉੱਥੇ ਜਾ ਕੇ ਤੁਹਾਨੂੰ ਜਿਹੜੀ ਪਹਿਲੀ ਡੋਸੇਜ ਫॉर द ਫਾਈਜ਼ਰ ਵੈਕਸੀਨ ਤੁਹਾਨੂੰ ਮਿਲ ਸਕਦੀ ਹੈ। ਠੀਕ ਹੈ ਜੀ। ਸੋ ਉਹਦੇ ਲਈ ਅਪਾਇੰਟਮੈਂਟ ਬਣਾਉਣੀ ਪੈਣੀ ਹੈ ਜਿਹੜੀ ਫਾਈਜ਼ਰ ਵਾਸਤੇ, ਕਿ ਉਹ ਵੀ ਡਰਾਈਵ ਥਰੂ ਜਾਂ ਉਹ ਡਰਾਈਵ ਥਰੂ ਤਾਂ ਨਹੀਂ ਹੈ ਪਰ ਲਾਈਕ ਵਾਕ ਇਨ ਆ ਬੇਸਿਕਲੀ। ਤੇ ਜਿਹੜਾ ਸੈਲਮਾ ਗੁਰੂ ਘਰ ਦੇ ਵਿੱਚ ਅੱਜ ਹੈਗੀ ਆ ਉਹ ਵੀ ਬੇਸਿਕਲੀ ਵਾਕ ਇਨ ਹੀ ਆ, ਤੁਸੀਂ ਆਓ ਤੇ ਟੀਕਾ ਲਵਾ ਸਕਦੇ ਆ। ਬਸ ਆ ਜਾਓ ਤੇ ਅਸੀਂ ਤੁਹਾਡੀ ਮਤਲਬ ਸਭ ਕੁਝ ਅਸੀਂ ਉੱਥੇ ਕਰਾਂਗੇ ਤੁਹਾਡੇ ਜੀ। ਤੇ ਨੈਨਦੀਪ ਵੀ ਜਿਹੜਾ ਦੱਸ ਦਿਓ ਉਹਦੇ ਵਿੱਚ ਕਿੰਨੀਆਂ ਵੈਕਸੀਨਸ ਅੱਜ ਜਿਹੜੀਆਂ ਉੱਥੇ ਸੈਲਮਾ ਗੁਰੂ ਘਰ ਦੇ ਵਿੱਚ ਜੌਨਸਨ ਐਂਡ ਜੌਨਸਨ ਵਾਲੀਆਂ ਲਾਈਆਂ ਜਾਣੀਆਂ, ਕੁਛ ਨੰਬਰ ਹੈ? ਹਾਂਜੀ, ਅੱਜ 450 ਅੱਜ ਹੋਣਗੇ ਤੇ 450 ਕੱਲ ਨੂੰ। ਸੋ ਦੋ ਦਿਨ ਹਾਂਜੀ 2 ਦਿਨ। ਹਾਂਜੀ ਜੀ ਠੀਕ ਹੈ। ਸੋ ਸੈਲਮਾ ਗੁਰੂ ਘਰ ਦੇ ਵਿੱਚ ਇਹ ਜਿਹੜਾ ਟਾਈਮਿੰਗ ਆ 11 ਤੋਂ 7 ਵਜੇ ਤੱਕ ਆ ਜਿਹੜਾ ਸੈਲਮਾ ਗੁਰੂ ਘਰ ਵਾਲਾ। ਹਾਂਜੀ ਠੀਕ ਹੈ, ਬਿਲਕੁਲ ਜੀ ਠੀਕ ਹੈ। ਤੇ ਚਲੋ ਥੈਂਕ ਯੂ ਨੈਨਦੀਪ, ਬਹੁਤ ਬਹੁਤ ਸ਼ੁਕਰੀਆ ਜਿਹੜੀ ਜਾਣਕਾਰੀ ਹੈ ਸਾਂਝੀ ਕਰਨ ਦੇ ਲਈ। ਤੇ ਉਮੀਦ ਕਰਦੇ ਹਾਂ ਵੀ ਵੱਧ ਤੋਂ ਵੱਧ ਲੋਕ ਜਿਹੜੇ ਜਲਦ ਤੋਂ ਜਲਦ ਆਪਣੀਆਂ ਵੈਕਸੀਨ ਜਿਹੜੀਆਂ ਉਹ ਲਵਾ ਲੈਣ। ਸ਼ੁਕਰੀਆ ਨੈਨਦੀਪ ਸਿੰਘ ਜੀ। ਬਿਲਕੁਲ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ। ਸੋ ਬਹੁਤ ਸਾਰੇ ਸਰੋਤੇ ਜਿਹੜੇ ਮਿਸ ਕਰ ਗਿਆ ਸੀ ਸੈਲਮਾ ਗੁਰੂ ਘਰ ਜਿਹੜਾ ਫ੍ਰਿਜ਼ਨੋ ਦੇ ਲਾਗੇ ਹੈਗਾ, ਜ਼ਰੂਰ ਅੱਜ ਤੇ ਕੱਲ 2 ਦਿਨ ਤੁਸੀਂ ਜੌਨਸਨ ਦਾ ਵੈਕਸੀਨ ਲਵਾ ਸਕਦੇ ਆ। ਹਾਈਲੈਂਡ ਐਵਨਿਊ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ ਜਿਹੜੇ ਉਹ ਲੱਗੇ ਆ, ਗੱਡੀਆਂ ਦੇ ਵਿੱਚ ਜਾਣਾ ਆ, ਉਹਨਾਂ ਨੇ ਤੁਹਾਨੂੰ ਟੀਕਾ ਉੱਥੇ ਲਾਉਣਾ ਤੇ ਕੁਛ ਚਿਰ ਦੇ ਲਈ ਉਹਨਾਂ ਨੇ ਤੁਹਾਨੂੰ ਮੋਨੀਟਰ ਕਰਨਾ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਨੂੰ ਉਹਨਾਂ ਨੇ ਉੱਥੋਂ ਜਾਣ ਦੇਣਾ ਹੈ। ਸੋ ਦੇਖੋ ਰਿਕਾਰਡ ਜਿਹੜਾ ਆ ਸਿੱਖ ਕਮਿਊਨਿਟੀ ਨੇ ਜਿਹੜਾ ਇਸ ਦੇ ਵਿੱਚ ਬਣਾਇਆ ਹੈਗਾ ਆ, ਚੰਗੀ ਗੱਲ ਆ, ਚੰਗੀ ਚਰਚਾ ਜਿਹੜੀ ਆ ਇਸ ਟਾਈਮ ਇਸ ਦੀ ਹੋ ਰਹੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਆਪਾਂ ਕਾਲਸ ਲੈਣੀਆਂ ਸ਼ੁਰੂ ਕਰਦੇ ਹਾਂ। ਆਪਣੇ ਨਾਲ ਕਾਲਰਸ ਜਿਹੜੇ ਆ ਜੁੜੇ, ਆਪਾਂ ਵਾਰੀ ਸਿਰ ਉਹਨਾਂ ਦੀ ਰਾਏ ਜਿਹੜੀ ਆ ਉਹ ਜਾਣਦੇ ਆ, ਉਹਨਾਂ ਦੇ ਕੀ ਜਿਹੜੇ ਇਸ ਦੇ ਪ੍ਰਤੀ ਵਿਚਾਰ ਹੈਗੇ। ਆਪਣੇ ਨਾਲ ਜੁੜੇ ਹੋਏ ਨੇ ਜੀ ਗੁਰਦੀਪ ਸਿੰਘ ਬਰਾੜ ਜੀ। ਸਤਿ ਸ਼੍ਰੀ ਅਕਾਲ ਜੀ। ਮਹਾਰਾਜ ਜੀ, ਸਤਿ ਸ਼੍ਰੀ ਅਕਾਲ ਸਰ ਜੀ।
ਸਤਿ ਸ਼੍ਰੀ ਅਕਾਲ ਜੀ। ਦੋਨਾਂ ਵੀਰਾਂ ਨੂੰ ਬਹੁਤ ਹੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਮੈਂ ਤਕਰੀਬਨ 2 ਘੰਟੇ ਸੁਬਾਹ ਸੁਣਦਾ, ਬਹੁਤ ਚੰਗੀ ਜਾਣਕਾਰੀ ਦਿੰਦੇ ਆ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਇਸ ਤਰ੍ਹਾਂ ਹੀ। ਧੰਨਵਾਦ ਤੇ ਜੀ। ਤੁਸੀਂ ਗੱਲ ਕੀਤੀ ਸੀ ਵੈਕਸੀਨ ਦੀ, ਮੈਂ ਮਤਲਬ ਇੱਥੇ ਫੋਸਟਰ ਫਾਰਮ 'ਚ ਕੰਮ ਕਰਦਾ, ਮੋਡੈਸਟੋ ਤੋਂ ਆ ਮੈਂ। ਠੀਕ ਹੈ ਜੀ। ਤੇ ਸਾਡੇ ਮੈਡਰਨਾ ਦੀ ਦਵਾਈ ਇਹਨਾਂ ਨੇ ਟੀਕਾ, ਇੱਕ ਟੀਕਾ ਮੇਰੇ 4 ਤਰੀਕ ਨੂੰ ਲੱਗਾ ਸੀ ਜੀ। ਕੋਈ ਬੁਖਾਰ ਨਹੀਂ ਹੋਇਆ, ਮੈਂ ਬਹੁਤ ਵਧੀਆ ਫੀਲ ਕਰਦਾ। ਤੇ ਇੱਕ ਟੀਕਾ ਸਾਡੇ 31 ਤਰੀਕ ਨੂੰ ਲੱਗਣਾ, ਬੁੱਧਵਾਰ ਨੂੰ ਜੀ, ਪਰਸੋਂ ਨੂੰ। ਠੀਕ ਹੈ ਜੀ। ਹਾਂਜੀ, ਮੈਂ ਤਾਂ ਕਹਿੰਦਾ ਸਾਰਿਆਂ ਨੂੰ ਟੀਕਾ ਇਹ ਲਵਾਉਣਾ ਚਾਹੀਦਾ ਜੀ, ਕਿਉਂਕਿ ਆਪਾਂ ਸਾਲ ਬਹੁਤ ਡਰ ਦੇ ਵਿੱਚ ਕੱਟਿਆ, ਆਪਣਾ ਡਰ ਦੂਰ ਹੋਵੇ। ਬਿਲਕੁਲ ਬਿਲਕੁਲ। ਤੇ ਜਿਨ੍ਹਾਂ ਨੇ ਦਵਾਈ ਬਣਾਈ ਆ ਉਹ ਕੋਈ ਸੋਚ ਸਮਝ ਕੇ ਬਣਾਈ ਆ ਵੀ ਦਵਾਈ ਮਤਲਬ ਆਪਣੀ ਪ੍ਰੋਟੈਕਸ਼ਨ ਕਰੂਗੀ। ਬਿਲਕੁਲ ਜੀ ਜੀ ਜੀ। ਤੇ ਬਾਕੀ ਭਾਜੀ ਤੁਹਾਡਾ ਪ੍ਰੋਗਰਾਮ ਬਹੁਤ ਸਲਾਉਣ ਜੋਗਾ ਸੀ, ਤਾਂ ਸਾਰੇ ਟੱਬਰ ਨੇ ਤੁਹਾਡੀ ਐਪ ਡਾਊਨਲੋਡ ਕਰ ਲਈ ਹੈ। ਥੈਂਕ ਯੂ ਜੀ, ਬੜੀ ਮਿਹਰਬਾਨੀ। ਥੈਂਕ ਯੂ, ਸ਼ੁਕਰੀਆ ਜੀ। ਮੈਂ ਤਾਂ ਚਿਰ ਤੋਂ ਹੀ ਸੁਣਦਾ ਤੁਹਾਡਾ ਰੇਡੀਓ। ਸ਼ੁਕਰੀਆ ਗੁਰਦੀਪ ਜੀ, ਬੜੀ ਮਿਹਰਬਾਨੀ। ਤੇ ਬਹੁਤ ਸ਼ੁਕਰੀਆ। ਤੇ ਗਾਂ ਤੋਂ ਗਾਂ ਤੁਸੀਂ ਗਾਂ ਦੱਸਦੇ ਰਹਿੰਦੇ ਆ। ਤੇ ਬਿਲਕੁਲ ਜੀ, ਜਿੱਦਾਂ ਇਹਨਾਂ ਨੇ ਕਿਹਾ ਹਰਜੋਤ ਸਿੰਘ ਜੀ, ਡਰ ਵਾਲਾ ਮਾਹੌਲ ਤਾਂ ਲੋਕਾਂ ਦੇ ਵਿੱਚ ਰਿਹਾ। ਤੇ ਅੱਜ ਜਿੱਦਾਂ CDC ਵਾਲੇ ਫੇਰ ਆਖੀ ਜਾਂਦੇ ਸੀ, ਡਰ ਫੇਰ ਮਾੜਾ ਜਿਹਾ ਵੱਧ ਜਾਂਦਾ ਆ। ਪਰ ਕੋਈ ਨਹੀਂ, ਇਹਦੇ ਨਾਲ ਦੇਖੋ ਹਰਜੋਤ ਸਿੰਘ ਜੀ, ਵੈਕਸੀਨ ਲਵਾਉਣ ਦੇ ਨਾਲ ਇਹ ਆ ਵੀ ਜੇ ਤੁਹਾਡੇ ਇਰਦ ਗਿਰਦ ਜਿੱਥੇ ਤੁਸੀਂ ਗਏ ਆ, ਜੇ ਉਸ ਬੰਦੇ ਨੇ ਪ੍ਰੀਕਾਸ਼ਨ ਜਿਹੜੇ ਨਹੀਂ ਲੈ ਰਹੇ, ਤੁਸੀਂ ਲੈ ਰਹੇ ਆ, ਤੇ ਫਿਰ ਵੈਕਸੀਨ ਲਵਾਉਣ ਤੋਂ ਬਾਅਦ ਬੰਦੇ ਨੂੰ ਅਜਿਹਾ ਥੋੜ੍ਹਾ ਡਰ ਜਿਹੜਾ ਆ ਉਹ ਘੱਟ ਜਾਂਦਾ ਵੀ ਐਟਲੀਸਟ ਮੈਂ ਇਸ ਚੀਜ਼ ਦੇ ਪ੍ਰਤੀ ਆਪਣੇ ਆਪ ਨੂੰ ਸੇਫ ਹੋਇਆ। ਸੋ ਇੱਕ ਖਬਰ ਇਸ ਦੇ ਨਾਲ ਸੰਬੰਧਿਤ ਆਪਾਂ ਕਾਲਸ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਹਾਂ। ਰੀਅਲ ਵਰਲਡ ਸਟੱਡੀ ਦੇ ਮੁਤਾਬਕ ਜਿਹੜੀ CDC ਨੇ ਜਿਹੜੀ ਕੀਤੀ ਆ, ਉਸ ਦੇ ਮੁਤਾਬਕ ਜਿਹੜਾ ਹਰਜੋਤ ਸਿੰਘ ਜੀ ਇਹ ਦੱਸਿਆ ਜਾ ਰਿਹਾ ਆ ਵੀ 90% ਇਫੈਕਟਿਵ ਜਿਹੜੀ ਆ ਉਹ ਹੈਗੀ ਹੈ। ਜਿੱਦਾਂ 95% 94% ਪਹਿਲੋਂ ਦੱਸੀ ਜਾ ਰਹੀ ਸੀ। ਫਾਈਜ਼ਰ ਤੇ ਮੋਡਰਨਾ ਦੀਆਂ ਦੋਨੋਂ ਹੀ ਵੈਕਸੀਨ 90% ਜਿਹੜੀ ਹੈ ਇਸ ਨੂੰ ਪ੍ਰਭਾਵਸ਼ਾਲੀ ਦੱਸੀ ਜਾ ਰਹੀਆਂ, ਜਿਹੜਾ ਕਿ ਬਹੁਤ ਵਧੀਆ ਇੱਕ ਨੰਬਰ ਆਪਣੇ ਸਾਹਮਣੇ ਹੈਗਾ ਹੈ। ਇਸ ਦੇ ਵਿੱਚ 4000 ਹੈਲਥ ਕੇਅਰ ਵਰਕਰ, ਫਸਟ ਰਿਸਪੌਂਡਰ ਤੇ ਅਸੈਂਸ਼ੀਅਲ ਵਰਕਰਸ ਦੇ ਜਿਹੜੇ ਆંકੜੇ ਤੇ ਉਹਨਾਂ ਨੂੰ ਸਟੱਡੀ ਦੇ ਵਿੱਚ ਲਾਇਆ ਗਿਆ ਸੀ। ਸੋ ਉਹ ਤਾਂ ਸਭ ਤੋਂ ਵੱਧ ਐਕਸਪੋਜ਼ ਰਹਿੰਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ। ਸੋ ਜੇ ਉਹਨਾਂ ਉੱਤੇ ਵਧੀਆ ਕਾਰਗਰ ਜਿਹੜੀ ਹੋ ਰਹੀ ਹੈ, ਇਹਦਾ ਮਤਲਬ ਬਾਕੀਆਂ ਦੇ ਲਈ ਵੀ ਇਹ ਠੀਕ ਰਹੇਗੀ। ਨਿਰਮਲ ਸਮਰਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਸਾਰੇ ਪਰਿਵਾਰ ਨੇ ਲਵਾ ਲਏ ਜੀ, ਸਾਡੇ ਜਿੰਨੇ ਰਿਸ਼ਤੇਦਾਰ ਸੀਗੇ ਸਾਰਿਆਂ ਨੇ ਲਵਾ ਲਏ 2 ਟੀਕੇ ਜੀ ਫਾਈਜ਼ਰ ਵਾਲਿਆਂ ਦੇ। ਵੈਰੀ ਗੁੱਡ ਜੀ। ਕੋਈ ਕਿਸੇ ਨੂੰ ਸਾਈਡ ਇਫੈਕਟ ਨਹੀਂ ਹੋਇਆ, ਵੈਰੀ ਸੇਫ, ਦੇयर इज ਨਥਿੰਗ ਟੂ ਵਰੀ, ਐਵਰੀਥਿੰਗ ਇਜ਼ ਫਾਈਨ। ਥੈਂਕ ਯੂ ਜੀ। ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਵੈਰੀ ਮਚ ਜੀ। ਬਹੁਤ ਬਹੁਤ ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਇਹ ਇਕੱਲਾ ਬੰਦਾ ਆਪ ਨਹੀਂ ਬਚਦਾ, ਤੁਸੀਂ ਹੋਰਨਾਂ ਨੂੰ ਵੀ ਬਚਾ ਰਹੇ ਆ। ਜੇ ਤੁਸੀਂ ਆਪ ਟੀਕਾ ਨਹੀਂ ਲਾਇਆ, ਕਿਤੇ ਰੱਬ ਨਾ ਕਰੇ ਤੁਸੀਂ ਬਿਮਾਰ ਹੋ ਗਏ ਤੇ ਹੋਰ ਕਿਸੇ ਦੇ ਨਾਲ ਤੁਹਾਡੇ ਘਰ 'ਚ ਲੋਕ ਰਹਿੰਦੇ ਆ, ਕੋਈ ਦੋਸਤ ਮਿੱਤਰ ਕਿਤੇ ਮਿਲਦੇ ਆ, ਆਪਾਂ ਦੇਖਿਆ ਇਦਾਂ ਹੀ ਕਰੋਨਾ ਜਿਹੜੀ ਆ ਉਹ ਫੈਲਦੀ ਹੈਗੀ ਆ। ਸੋ ਇੱਕ ਤਰ੍ਹਾਂ ਨਾਲ ਇਹ ਮੈਂ ਸਮਝਦਾ ਵੀ ਤੁਹਾਡੀ ਸਿਵਿਕ ਡਿਊਟੀ ਵੀ ਹੈਗੀ ਆ। ਜੀ ਜੀ ਬਿਲਕੁਲ, ਆਪ ਵੀ ਬਚੀਏ ਤੇ ਦੂਜਿਆਂ ਨੂੰ ਵੀ ਜਿਹੜਾ ਨਾਲ ਦੇ ਨਾਲ ਸੇਫ ਰੱਖੀਏ। ਸਵਰਨ ਕੌਰ ਜੀ। ਸਤਿ ਸ੍ਰੀ ਅਕਾਲ ਬੇਟਾ, ਦੋਵਾਂ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਵੀ 3 ਫੈਮਲੀਆਂ ਨੇ ਲਵਾ ਲਏ ਆ, 2 ਟੀਕੇ, ਸਾਨੂੰ ਤਾਂ ਕੁਝ ਨਹੀਂ ਹੋਇਆ। ਵੈਰੀ ਗੁੱਡ ਜੀ। ਠੀਕ ਹੈ ਜੀ। ਮੈਂ ਸਾਰਿਆਂ ਤੋਂ ਵੱਡੀ ਉਮਰ ਦੀ ਮੈਂ ਆ, 85 ਸਾਲ ਦੀ। ਠੀਕ ਹੈ ਜੀ ਮਾਤਾ ਜੀ। ਕਿੱਥੇ ਰਹਿੰਦੇ ਮਾਤਾ ਜੀ ਤੁਸੀਂ? ਸਾਨੂੰ ਹਾਂਜੀ, ਕਿੱਥੇ ਰਹਿੰਦੇ ਤੁਸੀਂ? ਸਿਲਮੇ ਜੀ ਰਹਿੰਦੇ ਆ। ਵੈਰੀ ਗੁੱਡ ਜੀ। ਇਹਦਾ ਮਤਲਬ ਸਿਲਮੇ ਵਾਲੇ 골ਡ ਮੈਡਲ ਲੈ ਗਿਆ ਰਾਜਕਨਵੀਰ ਸਿੰਘ ਜੀ ਇਸ ਵਾਰੀ ਲੱਗਦਾ। ਹਾਂ ਬਿਲਕੁਲ ਜੀ, ਬਿਲਕੁਲ ਜੀ। ਅਸੀਂ 2 ਟੀਕੇ ਲਵਾ ਲਏ ਆ। ਠੀਕ ਹੈ ਜੀ। ਤੇ ਤੁਸੀਂ? ਸਾਨੂੰ ਕੁਝ ਨਹੀਂ ਹੋਇਆ ਸਾਰਿਆਂ ਨੂੰ। ਠੀਕ ਹੈ, ਬਹੁਤ ਵਧੀਆ ਰਿਹਾ। ਬਹੁਤ ਵਧੀਆ। ਚਲੋ ਹੁਣ ਤੁਹਾਨੂੰ ਥੈਂਕ ਯੂ ਜੀ। ਥੈਂਕ ਯੂ ਜੀ, ਮਿਹਰਬਾਨੀ। ਓਕੇ ਜੀ ਬੇਟਾ, ਓਕੇ, ਸਤਿ ਸ੍ਰੀ ਅਕਾਲ ਬੱਚੇ। ਇਹ ਤਾਂ ਵਾਕਿਆ ਹੀ ਹਰਜੋਤ ਸਿੰਘ ਜੀ ਵਧਾਈਆਂ ਵਾਲੀ ਗੱਲ ਹੀ ਮੰਨਦੀ ਆ ਵੀ ਬੰਦੇ ਠੀਕ ਹੋਣ, ਸਾਰੇ ਜਣੇ ਬਿਮਾਰੀਆਂ ਤੋਂ ਜਿਹੜਾ ਉਹ ਬਚੇ ਰਹਿਣ, ਤੇ ਬੰਦਾ ਜਿਹੜਾ ਆਉਣ ਜਾਣ ਵਾਲਾ ਜਾਂ ਹੋਰ ਥਾਵਾਂ ਦੇ ਉੱਤੇ ਘੁੰਮਣ ਫਿਰਨ ਦਾ ਆ ਡਰ ਜਿਹਾ ਜਿਹੜਾ ਇੱਕ ਮਨ ਦੇ ਵਿੱਚੋਂ ਨਿਕਲੇ। ਬੰਦਾ ਸਟੋਰ ਤੇ ਵੀ ਡਰਦਾ ਜਾਂਦਾ ਆ, ਕਿਤੇ ਕੰਮ ਤੇ ਵੀ ਡਰਦਾ ਜਾਂਦਾ, ਉਹ ਸਾਰੀਆਂ ਚੀਜ਼ਾਂ ਮਨ ਦੇ ਵਿੱਚੋਂ ਜਿਹੜੀਆਂ ਨਿਕਲਣ ਤੇ ਸਾਰਾ ਕੁਝ ਦੁਬਾਰਾ ਠੀਕ ਹੋਵੇ। ਸੋ ਪਰ ਇਹ ਹੈਗੀ ਜਿੱਦਾਂ ਹਾਂਜੀ ਟੀਕਾ ਲਵਾਉਣ ਤੋਂ ਬਾਅਦ 'ਚ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਕਿਸੇ ਵੀ ਤਰੀਕੇ ਦੀ ਕੋਈ ਕੇਅਰ ਨਹੀਂ ਕਰਨੀ। ਆਪਾਂ ਫਿਰ ਵੀ ਇੱਕ ਚੰਗੇ ਨਾਗਰਿਕ ਇੱਥੋਂ ਦੇ ਹੋਣ ਦੇ ਆਪਾਂ ਉਹ ਸਬੂਤ ਦੇਣਾ ਆ। ਬਾਕੀਆਂ ਦੀਆਂ ਇੱਛਾਵਾਂ ਤੇ ਬਾਕੀ ਸਾਰੀਆਂ ਚੀਜ਼ਾਂ ਉਹਨਾਂ ਦਾ ਫਿਰ ਵੀ ਆਪਾਂ ਨਾਲ ਦੇ ਨਾਲ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਹੈਗਾ ਆ। ਮਹਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਸਿਨੇਮਾ ਘਰ ਤੋਂ ਟੀਕੇ ਲਵਾਏ ਜੀ। ਜੀ ਜੀ। ਪ੍ਰਬੰਧ ਬਹੁਤ ਵਧੀਆ ਸੀਗਾ। ਬਹੁਤ ਵਧੀਆ ਜੀ। ਜਾ ਕੇ ਖੁਸ਼ੀ ਪ੍ਰਾਪਤ ਹੋਈ। ਕੱਲੇ ਬੰਦੇ ਨੂੰ ਕਈ ਕੁਛ ਦਿੰਦੇ ਸੀਗੇ, ਸਿਹਤ ਸੰਭਾਲ ਲਈ ਵੀ ਚੀਜ਼ਾਂ ਦਿੰਦੇ ਸੀਗੇ। ਵੈਕਸੀਨ ਲਾਉਣ ਨੂੰ ਵੀ ਕੋਈ ਤੰਗੀ ਨਹੀਂ ਹੁੰਦੀ ਸੀ। ਗੱਡੀ ਦੇ ਵਿੱਚ ਵੈਕਸੀਨ ਲਾਤਾ, 20 ਮਿੰਟ ਸਾਨੂੰ ਰੱਖਿਆ ਤਾਂ ਫਿਰ ਕਹਿਣ ਲੱਗੇ ਜਾਓ ਘਰ ਨੂੰ। ਅਸੀਂ ਸਾਰੇ ਜਾਣੇ ਬਹੁਤ ਵਧੀਆ ਸੇਫ ਆ।
ਠੀਕ ਹੈ, ਕੱਲ ਮਾੜਾ ਮੋਟਾ ਸਾਨੂੰ ਥਕਾਵਟ ਜਿਹੀ ਮਾਲੂਮ ਹੁੰਦੀ ਸੀ, ਅੱਜ ਅਸੀਂ ਠੀਕ ਆ। ਠੀਕ ਹੈ ਜੀ। ਥੈਂਕ ਯੂ ਧੰਨਵਾਦ ਜੀ, ਮਹਿੰਦਰ ਬਹੁਤ ਸਿੰਘ ਜੀ, ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ ਸੋ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਨੇ ਗੱਲ ਕੀਤੀ ਨਾ ਵੀ ਥਕਾਵਟ ਜੀ ਮਹਿਸੂਸ ਹੁੰਦੀ ਸੀ, ਬਾਡੀ ਏਕ ਹੁੰਦੀ ਸੀ, ਸੋ ਡਾਕਟਰਾਂ ਦਾ ਇਹੀ ਕਹਿਣਾ ਹੈ ਜਿਨ੍ਹਾਂ ਨੇ ਇਹ ਵੈਕਸੀਨ ਵੀ ਬਣਾਈ ਹੈ ਤੇ ਜਿਨ੍ਹਾਂ ਨੇ ਐਡਮਿਨਿਸਟਰ ਕੀਤੀਆਂ, ਉਹ ਕਹਿੰਦੇ ਵੀ ਜੇ ਤੁਹਾਡੇ ਸਰੀਰ ਦੇ ਵਿੱਚ ਇਦਾਂ ਦਾ ਆ ਜਾਂ ਬਾਂਹ ਥੋੜੀ ਪੀੜ ਹੋ ਰਹੀ ਆ ਜਾਂ ਕਿਤੇ ਮਾੜਾ ਮੋਟਾ ਛੋਟਾ ਮੋਟਾ ਬੁਖਾਰ ਵੀ ਜਿਹੜਾ ਚੜਿਆ ਆ, ਇਹਦਾ ਮਤਲਬ ਹੈ ਵੀ ਤੁਹਾਡੀ ਬਾਡੀ ਉਸ ਦੇ ਉੱਤੇ ਰਿਐਕਟ ਕਰ ਰਹੀ ਆ ਤੇ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਦੇ ਲਈ ਅਜਿਹੀ ਜਿਹੜੀ ਕੋਵਿਡ ਦੇ ਜਿਹੜੇ ਬਿਮਾਰੀ ਆ ਉਸ ਤੋਂ ਬਚਾਅ ਕਰਨ ਦੇ ਲਈ ਆਪਣਾ ਜਿਹੜਾ ਕਹਿ ਲਓ ਵੀ ਇਮਿਊਨ ਸਿਸਟਮ ਆ ਉਸ ਨੂੰ ਉਹ ਤਿਆਰ ਕਰ ਰਹੀ ਆ। ਸੋ ਵੈਕਸੀਨ ਲਵਾਉਣ ਤੋਂ ਬਾਅਦ ਜੇ ਥੋੜ੍ਹਾ ਬਹੁਤਾ ਇੱਦਾਂ ਦੇ ਲੱਛਣ ਆਉਂਦੇ ਵੀ ਆ, ਉਹ ਉਸ ਤੋਂ ਘਬਰਾਉਣ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈਗੀ। ਇਹ ਜਿੰਨੇ ਵੀ ਮਾਹਰ ਆ ਉਹਨਾਂ ਨੇ ਹੁਣ ਤੱਕ ਇਹੀ ਦੱਸਿਆ ਹੈਗਾ ਆ। ਸੰਤੋਖ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਵੀ ਪਰਸੋਂ ਲਵਾ ਕੇ ਆਏ ਜੀ ਟੀਕਾ, ਸਾਨੂੰ ਹੈਲਪ ਕੀਤੀ ਆ ਮਨਦੀਪ ਸਿੰਘ ਹੋਣੀ ਜੀ ਜਗਾਰਾ ਮੂਵਮੈਂਟ ਵਾਲਿਆਂ ਨੇ ਜੀ ਜੀ ਇਹੀ ਅਸੀਂ ਟੀਕਾ ਲਵਾ ਕੇ ਆਏ ਹਾਂ ਜੌਨਸਨ ਨਾਲ ਥੋੜਾ ਜਿਹਾ ਸਾਨੂੰ ਮਾੜਾ ਜਿਹਾ ਮਹਿਸੂਸ ਹੋਇਆ, ਜ਼ਿਆਦਾ ਬਾਕੀ ਕੁਝ ਨਹੀਂ। ਠੀਕ ਹੈ ਜੀ, ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਸਾਨੂੰ ਇੱਥੋਂ ਲੈ ਕੇ ਗਏ ਸੈਕਰਾਮੈਂਟੋ ਤੋਂ, ਇੱਥੇ ਛੱਡ ਕੇ ਗਏ ਆ। ਵੈਰੀ ਗੁੱਡ ਜੀ, ਚਲੋ ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੰਤੋਖ ਬਹੁਤ ਸਿੰਘ, ਬਹੁਤ ਵਧੀਆ ਰਿਜ਼ਲਟ ਹੈ, ਬਿਲਕੁਲ ਸਿਹਤ ਠੀਕ ਠਾਕ ਹੈ, ਕੋਈ ਫਰਕ ਨਹੀਂ ਇੱਦਾਂ ਦਾ। ਬਹੁਤ ਸ਼ੁਕਰੀਆ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਜਗਾਰਾ ਮੂਵਮੈਂਟ ਵਾਲਿਆਂ ਦਾ। ਸ਼ੁਕਰੀਆ। ਧੰਨਵਾਦ। ਹੁਣ ਦੇਖੋ ਰਾਜਕਨਵੀਰ ਸਿੰਘ ਜੀ, ਇੱਥੋਂ ਲੱਗਦਾ ਵੀ ਲੋਕਾਂ ਨੇ ਪੂਰਾ ਪ੍ਰੋਗਰਾਮ ਆਪਣੇ ਸੁਣੇ ਹੈਗੇ ਆ ਜੀ ਜੀ, ਤੇ ਜ਼ਰੂਰ ਉੱਥੇ ਜਾ ਕੇ ਉਹਨਾਂ ਨੇ ਆਪਣੇ ਵੈਕਸੀਨ ਜਿਹੜੇ ਲਵਾਏ ਹੈਗੇ ਆ। ਦੇਖੋ ਕੱਲਾ ਇਹੀ ਨਹੀਂ, ਜਿਹੜੇ ਨਹੀਂ ਆ ਜਾ ਸਕਦੇ ਸੀ ਉਹਨਾਂ ਨੂੰ ਰਾਈਡਾਂ ਵੀ ਦਿੱਤੀਆਂ ਜਕਾਰਾ ਵਾਲਿਆਂ ਨੇ। ਦੇਖੋ ਇਹ ਵੀ ਚੰਗੀ ਗੱਲ ਆ, ਕਿੱਦਾਂ ਜਿਹੜੀ ਮਦਦ ਕਰ ਰਹੇ ਆ। ਸੋ ਆਪਣੀ ਕਮਿਊਨਿਟੀ ਨੂੰ ਆਪਾਂ ਜਿਹੜਾ ਸੇਫ ਕਰਨ ਦੇ ਵਿੱਚ ਜਿਹੜੀ ਮਦਦ ਕਰ ਰਹੇ ਆ। ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਜਿੱਥੋਂ ਫਰੈਜ਼ਨੋ ਤੋਂ ਇਸ ਟਾਈਮ ਮੈਂ ਕਰ ਰਿਹਾ, ਇੱਥੋਂ ਦਾ ਜਿਹੜਾ ਪਬਲਿਕ ਰੇਡੀਓ ਆ ਉਸ ਦੇ ਉੱਤੇ ਟਰੱਕਰਸ ਤੇ ਪੰਜਾਬੀ ਰੇਡੀਓ USA ਦੀ ਸਟੋਰੀ ਵੀ ਜਿਹੜੀ ਉਹ ਰਨ ਕੀਤੀ ਗਈ ਸੀਗੀ, ਜਿਸ ਦੇ ਵਿੱਚ ਆਪਾਂ ਦੱਸਿਆ ਵੀ ਪਹਿਲੋਂ ਤਾਂ ਜਿਹੜੇ ਇੱਥੋਂ ਦੇ ਜਿਹੜੇ ਸਿਹਤ ਵਾਲਾ ਜਿਹੜਾ ਮਹਿਕਮਾ ਆ ਉਹ ਆਊਟਰੀਚ ਹੀ ਨਹੀਂ ਸੀ ਕਰਦਾ। ਅਸੀਂ ਆਪਣੇ ਕੋਲੋਂ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਆਪਣੇ ਜਿਹੜੇ ਸਰੋਤਿਆਂ ਤੱਕ ਪਹੁੰਚਾ ਰਹੇ ਸੀ। ਤੁਸੀਂ ਦੇਖਿਆ ਹੀ ਹੋਣਾ ਆ, ਸਾਰੇ ਜਾਣੇ ਬਾਕੀ ਥਾਵਾਂ ਦੇ ਉੱਤੇ ਦੇਖਦੇ ਤੁਹਾਨੂੰ ਪੰਜਾਬੀ ਦੇ ਵਿੱਚ ਕਿੰਨੀ ਕੁ ਇਨਫੋਰਮੇਸ਼ਨ ਜਿਹੜੀ ਆ ਉਹ ਕਿਤੇ ਮਿਲ ਰਹੀ ਸੀ। ਸੋ ਪੰਜਾਬੀ ਰੇਡੀਓ USA ਨੇ ਉਸ ਚੀਜ਼ ਨੂੰ ਪਛਾਣਦੇ ਹੋਏ, ਆਪਣੇ ਫਰਜ਼ ਨੂੰ ਨਿਭਾਉਂਦੇ ਹੋਏ ਇਹ ਸਾਰੀਆਂ ਚੀਜ਼ਾਂ ਜਾਣਕਾਰੀਆਂ ਤੁਹਾਡੇ ਤੱਕ ਦਿੱਤੀਆਂ। ਸੋ ਸਾਡੇ ਵੱਲੋਂ ਤੇ ਜਕਾਰਾ ਵਰਗੇ ਤੇ ਹੋਰ ਜਿੰਨੀਆਂ ਵੀ ਆਰਗੇਨਾਈਜੇਸ਼ਨਾਂ ਜਿਹੜੀਆਂ ਲੱਗੀਆਂ ਹੋਈਆਂ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਲੋਕਾਂ ਨੂੰ ਸੁਰੱਖਿਅਤ ਕਰਨ ਦੇ ਵਿੱਚ ਉਹ ਆਪਣਾ ਅਹਿਮ ਯੋਗਦਾਨ ਜਿਹੜਾ ਉਹ ਪਾ ਰਹੇ ਹੈਗੇ। ਆਪਣੇ ਅਗਲੇ ਕਾਲਰ ਨੇ ਹਰਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਲਵਾਇਆ ਇੰਜੈਕਸ਼ਨ ਮੋਡਰਨ ਦਾ ਸ਼ਾਇਦ। ਠੀਕ ਹੈ ਜੀ। ਹਾਂਜੀ, ਮੋਡਰਨ ਦਾ ਤੇ ਮੈਨੂੰ ਦੋਨੋਂ ਲਵਾ ਲਏ ਨੇ, ਮੈਨੂੰ ਤੇ ਕੁਝ ਨਹੀਂ ਹੋਇਆ। ਵੈਰੀ ਗੁੱਡ ਜੀ, ਧੰਨਵਾਦ ਜੀ, ਬਹੁਤ ਬਹੁਤ। ਹਾਂਜੀ, ਬਸ ਇੰਡੀਆ ਵਾਲੇ ਵੀ ਸਾਰੇ ਠੀਕ ਠਾਕ ਹੀ ਆ ਤੇ ਮੇਰੀ ਬੇਟੀ ਨੇ ਲਵਾਇਆ ਸੀ, ਉਹਨੂੰ 3 ਦਿਨ ਬੁਖਾਰ ਰਿਐਕਸ਼ਨ ਹੋਇਆ, ਤਾਂ ਕਿ ਆਪਣੇ ਜਿਹੜੇ ਹੋਰ ਸਰੋਤੇ ਉਹਨਾਂ ਨੂੰ ਵੀ ਕਈ ਜਿਹੜੇ ਡਰਦੇ ਆ ਟੀਕਾ ਲਵਾਉਣ ਤੋਂ, ਜਿੱਦਾਂ ਆਪਾਂ ਛੋਟੇ ਹੁੰਦੇ ਡਰਦੇ ਹੁੰਦੇ ਸੀ ਟੀਕਾ ਲਵਾਉਣ ਤੋਂ, ਸੋ ਉਹਨਾਂ ਨੂੰ ਜਿਹੜਾ ਹੌਸਲਾ ਮਿਲ ਸਕੇ। ਤੁਸੀਂ ਕਾਲ ਕਰ ਸਕਦੇ ਹੋ 408 272 ਤੇ 5200 ਤੇ ਜੀ। ਉਹਨਾਂ ਨੇ ਫਿਰ ਮਤਲਬ ਉਹਨਾਂ ਨੇ ਯਾਨੀ ਕਿ ਮੇਰੀ ਬੇਟੀ ਨੂੰ ਹੋਇਆ ਸੀ 3 ਦਿਨ ਬੁਖਾਰ। ਠੀਕ ਹੈ ਜੀ, ਥੋੜੇ ਦਿਨ ਹੋਏ, 10 ਦਿਨ ਹੋਏ ਟੀਕਾ ਲਵਾਏ ਨੂੰ। ਤੇ ਪਰ ਹੁਣ ਠੀਕ ਨੇ, ਰਾਈਟ? ਹਾਂ ਠੀਕ ਹੈ, ਵੈਰੀ ਗੁੱਡ, ਹੁਣ ਬਿਲਕੁਲ ਸਹੀ ਹੈ। ਵੈਰੀ ਗੁੱਡ ਜੀ, ਥੈਂਕ ਯੂ, ਸ਼ੁਕਰੀਆ ਮਾਤਾ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਲਖਵਿੰਦਰ ਸਮਰਾ ਜੀ, ਸਤਿ ਸ਼੍ਰੀ ਅਕਾਲ। ਲਖਵਿੰਦਰ ਸਿੰਘ। ਹਾਂਜੀ ਲਖਵਿੰਦਰ ਸਿੰਘ ਜੀ, ਹਾਂਜੀ, ਸਤਿ ਜੀ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ ਵੀਰ ਜੀ, ਦੋਹਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਵੀ ਫਾਈਜ਼ਰ ਦਾ ਇੰਜੈਕਸ਼ਨ ਲਵਾਇਆ ਸੀ। ਮੈਂ ਟਰੱਕ ਚਲਾਉਂਦਾ ਹੈਗਾ ਜੀ, ਟਰੱਕ ਟਰੈਵਲ ਕਰਦਾ ਜੀ। ਠੀਕ ਹੈ ਜੀ। ਤੇ ਆਪਾਂ ਨੂੰ ਬਹੁਤ ਵਧੀਆ ਫੀਲ ਹੋਇਆ ਜੀ। ਹਲਕਾ ਫੁਲਕਾ ਜਿਹਾ ਬੁਖਾਰ ਜਿਹਾ ਹੋਇਆ ਸੀ, ਥੋੜਾ ਜਿਹਾ ਮੋਢਾ ਭਾਰਾ ਹੋਇਆ ਬਸ, ਲੇਕਿਨ ਵਧੀਆ ਆਇਆ, ਵਧੀਆ ਫੀਲ ਹੋ ਰਿਹਾ। ਹਾਂਜੀ ਜੀ, ਚਲੋ ਇਹ ਆ ਵੀ ਬੰਦੇ ਨੂੰ ਫਿਕਰ ਲੱਥ ਜਾਂਦੀ ਹੈ ਵੀ ਕਿਉਂਕਿ ਤੁਸੀਂ ਤਾਂ ਬਹੁਤ ਜ਼ਿਆਦਾ ਲੋਕਾਂ ਨੂੰ ਮਿਲਣਾ ਗਿਲਣਾ ਹੁੰਦਾ ਹੈ, ਬਾਹਰ ਜਾਣਾ ਹੁੰਦਾ। ਹਾਂਜੀ, ਅਸੀਂ ਲੌਂਗ ਤੇ ਚੱਲਦੇ ਹਾਂ ਜੀ। ਤੇ ਹੁਣ ਮੇਰਾ ਦੂਜਾ ਇੰਜੈਕਸ਼ਨ ਫਰਾਈਡੇ ਨੂੰ ਲੱਗਣਾ ਜੀ। ਵੈਰੀ ਗੁੱਡ ਜੀ, 2 ਅਪ੍ਰੈਲ। ਹਾਂਜੀ, ਥੈਂਕ ਯੂ ਜੀ ਜਾਣਕਾਰੀ ਸਾਂਝੀ ਕਰਨ ਲਈ, ਬਹੁਤ ਸ਼ੁਕਰੀਆ ਵੀਰ ਜੀ। ਹਾਂਜੀ, ਅਸੀਂ ਤਾਂ ਅਪੀਲ ਕਰਦੇ ਹਾਂ ਸਾਰੇ ਲਵਾਓ ਜੀ। ਜ਼ਰੂਰ ਜ਼ਰੂਰ, ਧੰਨਵਾਦ ਜੀ। ਥੈਂਕ ਯੂ ਲਖਵਿੰਦਰ ਸਿੰਘ ਜੀ, ਸ਼ੁਕਰੀਆ ਜੀ। ਥੈਂਕ ਯੂ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਧੰਨਵਾਦ ਬਹੁਤ ਪਹਿਲਾਂ ਕਰਦੇ ਹਾਂ ਅਸੀਂ, ਤੇ ਅਸੀਂ ਸਾਰੀ ਫੈਮਿਲੀ ਨੇ 2 ਇੰਜੈਕਸ਼ਨ ਲਵਾ ਲਏ, 26 ਫਰਵਰੀ ਤੇ 5 ਮਾਰਚ ਨੂੰ। ਸਾਨੂੰ ਚਲੋ ਬੁਖਾਰ ਥੋੜਾ ਹੋਇਆ, 3-4 ਦਿਨ ਸਰੀਰ ਨੂੰ ਬਹੁਤ ਜ਼ਿਆਦਾ ਥਕਾਵਟ ਰਹੀ, ਉਲਟੀ ਜਿਹੀ ਵਾਂਗੂ ਹੋਈ, ਪਰ ਬਾਅਦ ਚ ਅਸੀਂ ਬਿਲਕੁਲ ਠੀਕ ਆ ਹੁਣ ਇਸ ਟਾਈਮ। ਠੀਕ ਹੈ। ਇਹ ਪਹਿਲੇ ਟੀਕੇ ਤੋਂ ਬਾਅਦ ਚ ਹੋਇਆ ਸੀ ਕਿ ਦੂਜੇ ਟੀਕੇ ਤੋਂ ਬਾਅਦ ਚ ਹੋਇਆ ਸੀ ਤੁਹਾਨੂੰ?
ਹਾਂਜੀ, ਪਹਿਲੇ ਟੀਕੇ ਤੋਂ ਬਾਅਦ ਚ। ਪਹਿਲੇ ਦਾ ਠੀਕ ਤਾਂ ਹੈ। ਸਾਨੂੰ ਪਤਾ ਵੀ ਨਹੀਂ ਲੱਗਿਆ, ਜਦੋਂ ਦੂਜਾ ਲਵਾਇਆ ਉਹਦੇ ਨਾਲ ਹੋ ਗਿਆ ਜਿੱਦਾਂ ਕੁਛ ਖਾ ਕੇ ਅੰਦਰ ਭਰ ਨਹੀਂ ਜਾਂਦਾ, ਉਲਟੀ ਜੀ। ਜਿਹੀ ਵਾਂਗੂ ਹੋਈ ਜਾਂਦਾ ਸੀ। ਪਰ ਹੁਣ ਠੀਕ ਹੋ ਪਰ ਤੁਸੀਂ? ਹਾਂਜੀ, ਅਸੀਂ ਇੱਕ ਵਾਰ ਤੁਹਾਡੇ ਰੇਡੀਓ ਤੋਂ ਸੁਣਿਆ ਸੀ, ਕੋਈ ਗੋਲੀ ਵਾਲੀ ਨਾ ਲਿਓ, ਅਸੀਂ ਕੁਛ ਨਹੀਂ ਲਿਆ, ਉਦਾਂ ਹੀ ਅਸੀਂ ਜਾਣੀ 4-5 ਦਿਨ ਕੱਟੇ ਤੋਂ ਹੁਣ ਅਸੀਂ ਬਿਲਕੁਲ ਠੀਕ ਆ, ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ। ਧੰਨਵਾਦ ਆ ਜੀ ਤੁਹਾਡਾ ਵਾਲਾ ਥੈਂਕ ਯੂ, ਮਿਹਰਬਾਨੀ ਜੀ। ਇਨਫੋਰਮੇਸ਼ਨ ਦੇਣ ਲਈ। ਜੀ, ਬਾਕੀ ਅਸੀਂ ਤੁਹਾਨੂੰ ਇਹ ਸਲਾਹ ਦਿੰਦੇ ਹਾਂ, ਜੇ ਤੁਹਾਨੂੰ ਕੋਈ ਇਦਾਂ ਦਾ ਸਿੰਪਟਮ ਆਉਂਦਾ, ਤੁਸੀਂ ਆਪਣੇ ਡਾਕਟਰ ਨੂੰ ਜ਼ਰੂਰ ਉਸ ਦੀ ਜਿਹੜੀ ਉਹ ਸਲਾਹ ਜਿਹੜੀ ਉਹ ਲਓ ਵੀ ਦਵਾਈ ਲੈਣੀ ਆ ਕਿ ਨਹੀਂ ਲੈਣੀ। ਸੋ ਜਿਹੜੇ ਡਾਕਟਰੀ ਮਾਹਰ ਆ ਉਹਨਾਂ ਦੀ ਜਿਹੜੀ ਉਹ ਸਲਾਹ ਜਿਹੜੀ ਤੁਸੀਂ ਜ਼ਰੂਰ ਲੈ ਸਕਦੇ ਆ। ਕਈ ਥਾਵਾਂ 'ਤੇ ਕਹਿੰਦੇ ਆ ਤੁਸੀਂ ਲੈ ਸਕਦੇ, ਕਈ ਥਾਵਾਂ 'ਤੇ ਕਹਿੰਦੇ ਤੁਸੀਂ ਨਾ ਵੀ ਲਓ ਤਾਂ ਵੀ ਠੀਕ ਆ, ਪਰ ਤੁਸੀਂ ਆਪਣੇ ਡਾਕਟਰ ਨੂੰ ਜਿਹੜਾ ਜ਼ਰੂਰ ਪੁੱਛ ਸਕਦੇ ਹੈਗੇ ਆ। ਗੁਰਦੀਪ ਧਾਲੀਵਾਲ ਜੀ, ਸਤਿ ਸ਼੍ਰੀ ਅਕਾਲ ਜੀ। ਗੁਰਦੀਪ ਸਿੰਘ ਧਾਲੀਵਾਲ ਜੀ। ਹੈਲੋ ਜੀ, ਅਗਲੇ ਕਾਲਰ ਨੇ ਗੁਰਪ੍ਰੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਗੁਰਪ੍ਰੀਤ ਜੀ, ਜੀ ਮੈਨੂੰ ਲੱਗਦਾ ਆ ਹੋਲਡ ਤੇ ਪਾ ਕੇ ਸ਼ਾਇਦ ਭੁੱਲ ਗਏ ਨੇ, ਤੇ ਚਲੋ ਕੋਈ ਨਹੀਂ, ਆਪਾਂ ਉਹਨਾਂ ਤੋਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ। ਅਵਤਾਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਇੱਥੇ ਫ੍ਰਿਜਰ ਤੋਂ ਬੋਲ ਰਿਹਾ ਤੇ ਜੀ ਬਹੁਤ ਵਧੀਆ ਭਾਜੀ ਤੁਹਾਡਾ ਪ੍ਰੋਗਰਾਮ ਐਵਰੀਡੇ ਸੁਣੀਦਾ ਤੇ ਬਹੁਤ ਜ਼ਿਆਦਾ ਵਧੀਆ ਨੌਲੇਜੇਬਲ ਤੁਸੀਂ ਦਿੰਦੇ ਆ। ਥੈਂਕ ਯੂ ਜੀ। ਤੇ ਭਾਜੀ ਮੇਰੇ ਤਾਂ ਜਿੱਦਾਂ ਮਮ ਡੈਡ ਦੇ ਦੋਨੋਂ 80 ਸਾਲ ਦੇ, ਉਹਨਾਂ ਦੇ ਮੋਡਰਨਾ ਦਾ ਲੱਗ ਗਿਆ, ਦੋਨੋਂ ਦੇ ਆਰ ਪਰਫੈਕਟ, ਉਹਨਾਂ ਵਧੀਆ ਨੇ, ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ। ਅਸੀਂ ਲਵਾਇਆ ਸੀ ਫਾਈਜ਼ਰ ਦਾ। ਠੀਕ ਹੈ। ਤੇ ਥੋੜੀ ਜਿਹੀ ਮੇਰੀ ਵਾਈਫ ਨੂੰ ਪਹਿਲੇ ਸ਼ਾਟ ਨਾਲ ਪ੍ਰੋਬਲਮ ਆਈ, ਥੋੜੀ ਜਿਹੀ ਫੀਵਰ ਦੀ ਜਾਂ ਸੋਨ ਆਰਮ ਦੀ, ਬਾਕੀ ਤਾਂ ਠੀਕ ਹੀ ਆ, ਮੈਨੂੰ ਤਾਂ ਨਹੀਂ ਕੋਈ ਆਈ। ਚਲੋ ਨਾ ਦੈਟਸ ਗੁੱਡ ਭਾਜੀ। ਸਿਲਮਾ ਗੁਲੂਗਰ ਬਾਰੇ ਮੇਰਾ ਫਰੈਂਡ ਸੀਗਾ, ਅਸੀਂ ਦੋਨੋਂ ਇਕੱਠੇ ਕੰਮ ਕਰਦੇ, ਉਹ ਪਰਸੋਂ ਗਿਆ ਸਿਲਮਾਉਣ, ਉੱਥੇ ਕਹਿੰਦਾ ਰਸ਼ ਬਹੁਤ ਸੀ, ਉਹ ਮਤਲਬ ਲਵਾ ਨਹੀਂ ਸਕਿਆ ਉਹ। ਉਹ ਬਿਲਕੁਲ ਅੱਜ ਵੀ ਲਵਾ ਸਕਦੇ, ਕੱਲ ਨੂੰ ਵੀ, ਤੇ ਉੱਥੇ ਮੈਨੂੰ ਲੱਗਦਾ ਸ਼ਾਇਦ ਸਾਰਾ ਵੀਕ ਹੀ ਚੱਲਣੇ ਆ। ਦੋ ਨਹੀਂ, ਸੈਲਮਾ ਗੁਰੂ ਘਰ ਚ ਅੱਜ ਤੇ ਕੱਲ ਦੇ ਦੇਣੀ ਆ। ਉੱਥੇ ਸੈਲਮਾ ਜਿਹੜਾ ਸੈਂਟਰ ਹੈਗਾ, ਸੀਨੀਅਰ ਸੈਂਟਰ ਸ਼ਾਇਦ, ਉੱਥੇ ਕੱਲ ਤੋਂ ਜਿਹੜੇ ਉਹ ਫਾਈਜ਼ਰ ਵਾਲੇ ਲੱਗਣੇ ਆ ਜੀ। ਹਾਂਜੀ, ਪਰ ਜੀ ਆਈ ਥਿੰਕ ਵੀ ਉਹ ਰਜਿਸਟ੍ਰੇਸ਼ਨ ਕਰਕੇ ਲਾਉਣ, ਜਦੋਂ ਆਪਣੇ ਜੁਬਾ ਸਿਟੀ ਅਨਾਉਂਸਮੈਂਟ ਕੀਤੀ ਸੀ, ਉਹ ਮੱਚ ਬੈਟਰ ਰਹੇਗਾ ਆਈ ਥਿੰਕ। ਜੀ ਚਲੋ ਠੀਕ ਹੈ ਜੀ, ਆਪਾਂ ਜ਼ਰੂਰ ਜਿਹੜੇ ਸੰਚਾਲਕਾਂ ਨੂੰ ਇਹ ਸਲਾਹ ਜ਼ਰੂਰ ਆਪਾਂ ਨੂੰ ਦੇਵਾਂਗੇ। ਧੰਨਵਾਦ ਜੀ। ਰਾਜਕਵੀਰ ਸਿੰਘ ਜੀ, ਪ੍ਰੋਬਲਮ ਕੀ ਆ ਵੀ ਹਜੇ ਬਹੁਤ ਸਾਰੇ ਜਿਹੜੇ ਆਪਣੇ ਗੁਰੂ ਘਰ ਆ ਜਾਂ ਹੋਰ ਆਪਣੇ ਕੋਈ ਕਮਿਊਨਿਟੀ ਸੈਂਟਰ ਉੱਥੇ ਨਹੀਂ ਹੋਏ, ਇਹ ਸਿਰਫ 2-3 ਜਗ੍ਹਾ ਹੀ ਸੀ। ਕਈ ਲੋਕ ਕਾਲੇ ਹੈਗੇ ਆ, ਕਈਆਂ ਨੇ ਟਰੈਵਲ ਕਰਨਾ ਆ, ਉਹ ਰਿਕੁਆਇਰ ਕਰਦੇ ਆ ਵੀ ਤੁਸੀਂ ਲਵਾਇਆ ਜਾਂ ਨਹੀਂ ਲਵਾਇਆ। ਸੋ ਲੋਕ ਸੈਕਰਾਮੈਂਟੋ ਤੋਂ ਸਿਲਮੇ ਵੀ ਗਏ ਸੀ, ਦੂਰੋਂ ਬਹੁਤ ਗਏ, ਐਲਏ ਤੋਂ ਵੀ ਗਏ, ਸਾਨੂੰ ਪਤਾ ਵੀ ਸਾਨੂੰ ਕਾਲਾਂ ਕਰਕੇ ਡਾਇਰੈਕਸ਼ਨ ਪੁੱਛਦੇ ਸੀ। ਸੋ ਇਸ ਕਰਕੇ ਜਿਹੜਾ ਉੱਥੇ ਰਸ਼ ਜ਼ਿਆਦਾ ਹੋ ਗਿਆ ਸੀ। ਹਾਂਜੀ ਬਿਲਕੁਲ, ਪਰ ਦੇਖੋ ਤਾਂ ਵੀ ਚੰਗੇ ਸੀਗੇ ਜਿਹੜੇ ਪ੍ਰਬੰਧ, ਉਹਨਾਂ ਨੇ ਵਧੀਆ ਸੀਗੇ। ਡੈਫੀਨੇਟਲੀ ਜਦੋਂ ਲੋੜ ਤੋਂ ਵੱਧ ਜਿੰਨੇ ਉਹ ਲਵਾ ਸਕਦੇ ਉਸ ਤੋਂ ਵੱਧ ਜਿਹੜੇ ਆ ਉਹ ਆਉਣ ਤਾਂ ਫਿਰ ਮੁਸ਼ਕਲ ਜਿਹੜੀ ਉਹ ਹੋ ਜਾਂਦੀ ਆ। ਇਹਦੇ ਨਾਲ ਇਹ ਵੀ ਆ ਵੀ ਜਦੋਂ ਤੁਸੀਂ ਗਏ ਆ, ਕਈ ਵਾਰੀ ਸਮਾਂ ਥੋੜ੍ਹਾ ਜ਼ਿਆਦਾ ਲੱਗ ਜਾਂਦਾ ਆ। ਸੋ ਉਹ ਚੀਜ਼ ਨੂੰ, ਟਾਈਮ ਨੂੰ ਨਾਲ ਲੈ ਕੇ ਪਲੀਜ਼ ਜਿਹੜਾ ਉਹ ਜੁੜ ਕੇ ਤੁਸੀਂ ਚੱਲੋ ਵੀ ਤੁਹਾਨੂੰ। ਹੁਣ ਤੁਸੀਂ ਦੇਖੋ ਰੈਕਡ ਬਣਿਆ ਇੱਕ ਤਰ੍ਹਾਂ ਨਾਲ, ਨੈਨਦੀਪ ਸਿੰਘ ਹੁਣੀ ਦੱਸ ਕੇ ਗਏ ਆ ਇਹ ਜਿਹੜੇ ਸਿਲਮੇ 'ਚ ਲੱਗੇ ਆ ਵੀ ਪੂਰਾ ਕੈਲੀਫੋਰਨੀਆ ਸਟੇਟ ਦਾ ਰੈਕਡ ਬਣਿਆ, ਇੰਨੇ ਜ਼ਿਆਦਾ ਇੱਕ ਦਿਨ 'ਚ ਇੱਕ ਲੋਕੇਸ਼ਨ ਤੇ ਲੱਗੇ। ਹਾਂ, ਕਮਿਊਨਿਟੀ ਜਿਹੜੇ ਆਰਗੇਨਾਈਜੇਸ਼ਨ ਦੇ ਦੁਆਰਾ ਜਿਹੜੇ ਥਾਂ ਦੇ ਉੱਤੇ ਜਿਹੜੇ ਲਾਏ ਗਏ ਉਹ ਰੈਕਡ ਆ। ਬਾਕੀ ਹਸਪਤਾਲਾਂ ਵਿੱਚ ਤਾਂ ਜਿਹੜੇ ਸ਼ਾਇਦ ਇਹਨਾਂ ਤੋਂ ਵੱਧ ਹੀ ਜਿਹੜੇ ਉਹ ਲਾਏ ਜਾ ਰਹੇ ਹੁਣ, ਉਹਨਾਂ ਦਾ ਨਹੀਂ ਅਸੀਂ ਕਹਿੰਦੇ, ਪਰ ਪੂਰੇ ਕੈਲੀਫੋਰਨੀਆ 'ਚ ਐਜ਼ ਏ ਕਮਿਊਨਿਟੀ ਆਰਗੇਨਾਈਜੇਸ਼ਨ ਦੇ ਦੁਆਰਾ ਮਿਲ ਜੁਲ ਕੇ ਇਹ ਲਾਏ ਗਏ ਆ। ਗੁਰਪ੍ਰੀਤ ਧਾਲੀਵਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰੇ ਇੱਕ ਟੀਕਾ ਪਹਿਲਾਂ ਲੱਗ ਗਿਆ, ਸਾਨੂੰ 2-3 ਮਹੀਨੇ ਪਹਿਲਾਂ ਕਰੋਨਾ ਵੀ ਹੋ ਗਿਆ ਸੀਗਾ। ਅੱਛਾ ਜੀ। ਤੇ ਹੁਣ ਇੱਕ ਲੱਗ ਗਿਆ ਸਾਡੇ, ਹੁਣ ਠੀਕ ਆ, ਥੋੜਾ ਜਿਹਾ ਮਾਮੂਲੀ ਬਾਂਹ ਜੀ ਪੀੜ ਪਈ ਆ। ਓਕੇ, ਬੁਖਾਰ ਚੜਿਆ ਦੂਜੇ ਦਿਨ ਸਹੀ, ਕੋਈ ਕੰਮ ਵੀ ਨਾਲ ਇਸ ਕਰੀ ਗਏ, ਸਾਨੂੰ ਕੋਈ ਬੜਾ ਫਰਕ ਨਹੀਂ। ਚਲੋ ਜੀ, ਬਹੁਤ ਵਧੀਆ ਜੀ, ਚੰਗੀ ਗੱਲ ਆ। ਥੈਂਕ ਯੂ ਜੀ, ਥੈਂਕ ਯੂ। 8 ਤਰੀਕ ਨੂੰ ਲੱਗਣਾ ਹੈ। 8 ਨੂੰ ਲੱਗ ਜਾਣਾ ਹੁਣ ਥੋੜੇ ਦਿਨਾਂ ਨੂੰ। ਠੀਕ ਹੈ ਜੀ। ਤੁਹਾਨੂੰ ਫਾਈਜ਼ਰ ਦਾ ਲੱਗਾ ਕਿ ਮੋਡਰਨਾ ਵਾਲਾ ਸੀ? ਮੋਡਰਨਾ ਦਾ ਲੱਗਿਆ ਜੀ। ਮੋਡਰਨਾ ਦਾ ਲੱਗਾ, ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਨਾਲ ਜੁੜੇ ਨੇ ਮੋਨੂ ਜੀ ਸਿਆਟਲ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਨੂੰ ਤਾਂ ਇੰਨਾ ਪਤਾ ਭਈ ਜਾਨੀ ਕਿ ਕਰੋਨੇ ਤੋਂ ਜਿੰਨਾ ਬਚ ਹੁੰਦਾ ਉਹਨਾਂ ਬਚੋ ਜੀ। ਮਤਲਬ ਮੇਰੇ ਕਹਿਣ ਦਾ, ਕਿਉਂਕਿ ਇੰਨਾ ਕੁ ਜ਼ਿਆਦਾ ਸਰੀਰ ਨੂੰ ਤੁਹਾਡੇ ਤੋੜਦਾ ਨਾ ਇਹ ਬੋਡੀ ਨੂੰ ਹੁੰਦਾ। ਰਾਈਟ ਨਾਓ ਆਪਣੀ ਮੈਨੂੰ ਹੋਇਆ ਰਾਈਟ ਨਾਓ ਮੈਂ ਕੁਆਰੰਟਾਈਨ ਕਰ ਰਿਹਾ ਘਰ ਦੇ ਵਿੱਚ। ਉਹ ਠੀਕ ਹੈ ਜੀ। ਇੰਨੀ ਬੋਡੀ ਟੁੱਟਦੀ ਆ, ਇੰਨੀ ਜ਼ਿਆਦਾ ਬੋਡੀ ਟੁੱਟਦੀ ਆ ਜੀ।
ਚਲੋ ਅਰਦਾਸ ਕਰਦੇ ਆ ਜੀ ਜੇ ਤੁਸੀਂ ਜਲਦੀ ਸਿਹਤਯਾਬ ਹੋਵੋ, ਜਲਦੀ ਠੀਕ ਹੋਵੋ ਰਾਈਟ ਜੀ। ਨਾਓ ਮੈਂ ਓਕੇ ਓਦਾਂ ਹੁਣ ਮੈਂ ਤਾਂ ਓਕੇ ਹਾਂ, ਬਟ ਫਸਟ ਤੇ ਪਹਿਲੇ ਵਾਲੇ 2-3 ਦਿਨ ਹੁੰਦੇ ਨੇ ਜਿਹੜੇ ਬਹੁਤ ਤੰਗ ਬਹੁਤ ਜ਼ਿਆਦਾ ਤੰਗੀ ਹੋ ਰਹੀ ਆ ਜੀ। ਤੇ ਮੈਂ ਪੁੱਛਣਾ ਪਰ ਜਿਹੜਾ ਤੁਸੀਂ ਜਦੋਂ ਇੰਜੈਕਸ਼ਨ ਲਗਾਉਣੇ ਆ ਤੁਹਾਨੂੰ ਫਿਰ ਮੁੜ ਕੇ ਹੈਲਪ ਕਰਦਾ ਇਹਦੇ ਨਾਲ ਇਹ ਆ, ਦੇਖੋ ਜਦੋਂ ਜਿਹੜੇ ਵੀ ਡਾਕਟਰੀ ਮਾਹਰ ਆ ਉਹਨਾਂ ਨੇ ਇਹੀ ਦੱਸਿਆ ਵੀ ਜਦੋਂ ਤੁਹਾਨੂੰ ਕਰੋਨਾ ਹੁੰਦਾ ਆ, ਜੇ ਉਹ ਤੁਹਾਡੇ ਜਿਹੜਾ ਬਾਡੀ ਦੇ ਵਿੱਚ ਉਹਦੇ ਐਂਟੀਬਾਡੀਜ਼ ਆ ਉਹ ਥੋੜ੍ਹੇ ਸਮੇਂ ਦੇ ਲਈ ਜਿਹੜੇ ਉਹ ਰਹਿੰਦੇ ਨੇ, ਕੁਛ ਮਹੀਨਿਆਂ ਦੇ ਲਈ, ਕੋਈ 3 ਵੀ ਕਹਿੰਦਾ, ਕੋਈ 6 ਵੀ ਕਹਿੰਦਾ ਆ। ਸੋ ਹੋ ਸਕਦਾ ਕਿਸੇ ਦੇ ਘੱਟ ਵੀ ਹੋਣ, ਕਿਸੇ ਦੇ ਵੱਧ ਵੀ ਹੋਣ। ਪਰ ਜਿੱਦਾਂ ਆਪਾਂ ਦੇਖੋ ਕਿੰਨੇ ਟੀਕੇ ਜਦੋਂ ਛੋਟੇ ਹੁੰਦੇ ਲਵਾਏ ਸੀ, ਟਾਈਫਾਇਡ ਦਾ ਵੀ ਹੁੰਦਾ ਸੀ ਅਤੇ ਕਿੰਨੇ ਤਰ੍ਹਾਂ ਦੇ ਹੈਪੇਟਾਈਟਸ ਵਾਲੇ ਜਿਹੜੇ ਟੀਕੇ ਆਪਾਂ ਨੂੰ ਲੱਗਦੇ ਰਹਿੰਦੇ ਸੀਗੇ। ਉਹ ਲਵਾਉਣ ਦਾ ਮਕਸਦ ਇਹੀ ਸੀਗਾ ਵੀ ਜੇ ਰੱਬ ਨਾ ਕਰੇ ਉਹ ਬਿਮਾਰੀ ਕਿਤੇ ਆ ਜਾਵੇ ਅਤੇ ਕਿਤੇ ਦੁਬਾਰਾ ਤੁਹਾਡੇ ਸਰੀਰ ਦੇ ਵਿੱਚ ਕੁਛ ਭੈਟ ਕਰਦੀ ਆ ਅਤੇ ਤੁਹਾਡਾ ਜਿਹੜਾ ਇਮਿਊਨ ਸਿਸਟਮ ਉਹਨੂੰ ਪਹਿਲਾਂ ਹੀ ਪਤਾ ਹੈ ਵੀ ਉਸ ਦੇ ਨਾਲ ਕਿੱਦਾਂ ਨਜਿੱਠਣਾ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਕਰੋਨਾ ਦਾ ਇਹ ਟੀਕਾ ਹੈਗਾ ਆ, ਇਸ ਦੇ ਨਾਲ ਇਹ ਆ ਵੀ ਜੇ ਰੱਬ ਨਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਦੁਬਾਰਾ ਵੀ ਆਉਂਦਾ ਆ, ਜਾਂ ਜਿੱਦਾਂ ਅਜੇ ਚੱਲ ਰਿਹਾ ਆ ਘੁੰਮਦੇ ਫਿਰਦੇ ਕਿਤੇ ਹੋਰ ਦੁਬਾਰਾ ਤੁਸੀਂ ਇਸ ਦੇ ਐਕਸਪੋਜ਼ ਹੁੰਦੇ ਆ, ਤੁਹਾਡੀ ਬਾਡੀ ਇਸ ਨੂੰ ਆਪਣੇ ਆਪ ਫਾਈਟ ਕਰ ਲਊਗੀ। ਜਿੱਦਾਂ ਹੁਣ ਤੁਹਾਡਾ ਸਰੀਰ ਟੁੱਟ ਰਿਹਾ ਆ, 14 ਦਿਨਾਂ ਦੀ ਕੁਆਰੰਟੀਨ ਆ, ਉਹ ਸਾਰੀਆਂ ਚੀਜ਼ਾਂ ਕਰਨ ਦੀ ਫਿਰ ਨੌਬਤ ਆ ਉਹ ਨਹੀਂ ਆਵੇਗੀ। ਸੋ ਇਹ ਜਿਹੜਾ ਇਸ ਟੀਕੇ ਲਵਾਉਣ ਦਾ ਇਸ ਦੇ ਨਾਲ ਜਿਹੜਾ ਫਾਇਦਾ ਰਹਿੰਦਾ ਹੈਗਾ। ਥੈਂਕ ਯੂ ਕਾਲ ਕਰਨ ਦੇ ਲਈ। ਅਤੇ ਹਰਜੋਤ ਸਿੰਘ ਜੀ ਆਪਾਂ ਅਗਲੇ ਕਾਲਰ ਲਈਏ, ਆਪਣੇ ਨਾਲ ਜੁੜੇ ਨੇ ਹਰਜਿੰਦਰ ਸੰਧਾਵਾਲੀਆ ਜੀ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਪ੍ਰੋਗਰਾਮ ਅਪਡੇਟ ਬਹੁਤ ਅੱਛਾ ਜੀ, ਤੁਸੀਂ ਸਾਰਿਆਂ ਨੂੰ ਇਕੱਠਾ ਕਰਕੇ ਰੱਖਦੇ ਹੋ, ਕੰਗਰੈਚੁਲੇਸ਼ਨ। ਥੈਂਕ ਯੂ ਜੀ। ਤੇ ਅਸੀਂ ਵੀ ਦੋਨੋਂ ਜਾਣੇ ਸੀਨੀਅਰ ਹੈਗੇ ਆ। ਇੱਕ ਸਾਲ ਤੋਂ ਸਟਕ ਸੀ ਜਿਹੜੀ ਕਿਰਪਾਨ ਲਟਕਦੀ ਸੀ ਆਪਣੇ ਮੋਢਿਆਂ ਤੇ, ਹੁਣ ਸਾਡੇ ਨੂੰ ਦੋਨਾਂ ਨੂੰ ਲੱਗ ਗਏ ਆ। ਵੀ ਆਰ ਵੈਰੀ ਫਾਈਨ। ਤੇ ਇਹ ਇੱਕ ਸਾਇੰਸ ਦੀ ਬਹੁਤ ਵੱਡੀ ਵਿਕਟਰੀ ਹੈ ਜੀ। ਹਿਊਮੈਨਿਟੀ ਨੂੰ ਬਚਾਉਣ ਵਾਸਤੇ ਸਾਨੂੰ ਕੋਆਪਰੇਟ ਕਰਨਾ ਚਾਹੀਦਾ, ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਇਹਦੇ ਤੇ ਇਹਦੇ 'ਚ 2 ਚੀਜ਼ਾਂ ਮੈਂ ਸ਼ੇਅਰ ਕਰੂੰਗਾ, ਕਿਉਂਕਿ ਬੇਟੀ ਵੀ ਡਾਕਟਰ ਹੈ, ਵਾਈਫ ਵੀ ਫਾਰਮਾਸਿਸਟ ਹੈ। ਤੇ ਕਿ ਜਿੱਥੇ ਤੁਹਾਡਾ ਵੈਕਸੀਨ ਲੱਗਣਾ ਜਿਸ ਮੋਢੇ ਤੇ, ਉਹਨੂੰ ਮੂਵਮੈਂਟ ਦੇਣੀ ਹੈ। ਉਸ ਵੈਕਸੀਨ ਲੱਗਣ ਤੋਂ ਬਾਅਦ ਉਹਨੂੰ ਰੋਕਣਾ ਨਹੀਂ ਹੈ, ਤੁਸੀਂ ਹਿਲਾਉਂਦੇ ਰਹਿਣਾ। ਉਹਦੇ ਨਾਲ ਉਹਦੀ ਮੂਵਮੈਂਟ ਹੋਏਗੀ ਜਲਦੀ, ਬਾਡੀ 'ਚ ਉਹ ਸਟਕ ਨਹੀਂ ਕਰੇਗਾ, ਕਲੌਟ ਬਣਨ ਦੇ ਚਾਂਸਸ ਘੱਟ ਜਾਂਦੇ, ਜਿੱਥੋਂ ਤੱਕ ਅਸੀਂ ਸ਼ੇਅਰ ਕੀਤੀ ਇਨਫੋਰਮੇਸ਼ਨ। ਉਸ ਤੋਂ ਇਲਾਵਾ ਇਹ 10 ਤੋਂ 14-15 ਦਿਨ ਤੱਕ ਬਾਅਦ ਇਹਦਾ ਅਸਰ ਹੋਣਾ ਹੈ ਤੁਹਾਡੀ ਬਾਡੀ 'ਚ। ਜਦੋਂ ਇਹਨੇ ਪੂਰੀ ਬਾਡੀ 'ਚ ਤੁਹਾਡੇ ਇਹਦੀ ਰਿਐਕਸ਼ਨ ਹੋ ਜਾਣਾ ਤੇ ਇਹਨੇ ਆਪਣਾ ਅਸਰ ਛੱਡਣਾ, ਕਿਉਂਕਿ ਉਸ ਤੋਂ ਬਾਅਦ ਫਿਰ ਤੁਸੀਂ ਤੁਹਾਡੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਦੱਸੀ ਜਾਂਦੀ ਹੈ ਕਿ ਜਿੰਨੀ ਉਹਦੀ ਪ੍ਰੋਟੈਕਸ਼ਨ ਹੈਗੀ ਫਾਈਜ਼ਰ ਦੀ ਜਿੱਦਾਂ 90 ਹੈ ਤੇ ਮੋਡਰਨਾ ਦੀ 92-94 ਹੈ, ਤੇ ਇਸ ਚੀਜ਼ ਦਾ ਖਿਆਲ ਰੱਖਣਾ। ਤੇ ਇੱਕ ਮੈਂ ਜਿਸ ਤਰ੍ਹਾਂ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਐਸਪਰੀਨ ਜਿਹੜੇ ਸੀਨੀਅਰ ਹੈਗੇ ਉਹਨਾਂ ਨੂੰ ਲੈਂਦੇ ਰਹਿਣਾ ਚਾਹੀਦਾ, ਉਹਦੇ ਨਾਲ ਫਿਰ ਤੁਹਾਡੇ ਬਲੱਡ ਚਾਂਸਸ ਜਿਹੜੇ ਕਲੌਟ ਦੇ ਉਹ ਘਟਦੇ ਆ। ਸਾਡੇ ਹੁਣੇ ਇੱਥੇ ਡੈਥ ਹੋਈ ਹੈ ਤੇ ਇੱਕ ਸੈਕਿੰਡ ਸਾਡੇ ਆਂਟੀ ਜੀ ਹੈਗੇ ਉਹਨਾਂ ਨੂੰ ਇੱਕ ਕਲੌਟ ਹੋਇਆ, ਉਹਨਾਂ ਨੂੰ ਸਟ੍ਰੋਕ ਹੋਇਆ, ਉਹ ਹੁਣ ਐਂਡ ਪੁਆਇੰਟ ਤੇ ਹੈਗੇ ਆ। ਤੇ ਇਹ ਚੀਜ਼ਾਂ ਆਪਾਂ ਆਪਣੇ ਡਾਕਟਰ ਦੇ ਨਾਲ ਸਲਾਹ ਕਰਕੇ ਇਹਨਾਂ ਨੂੰ ਅਪਡੇਟ ਰੱਖਣੀਆਂ। ਤੇ ਤੁਸੀਂ ਬੈਸਟ ਸੋਰਸ ਜੇ ਆਪਣੇ ਸਰੋਤਿਆਂ ਨੂੰ ਇਹਨੂੰ ਅਪਡੇਟ ਕਰੋ, ਡਾਕਟਰਾਂ ਦੇ ਥਰੂ ਤੇ ਸਾਡੇ ਥਰੂ ਜਿਹੜੇ ਤੁਹਾਡੇ ਸਰੋਤਿਆਂ ਦੇ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ, ਥੈਂਕ ਯੂ ਜੀ। ਜੀ ਬਿਲਕੁਲ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਬਹੁਤ ਵਧੀਆ ਪ੍ਰੋਗਰਾਮ ਤੁਹਾਡਾ, ਇੰਨੀ ਜਾਣਕਾਰੀ ਦਿੰਦੇ ਆ। ਤੇ ਮੈਂ ਤਾਂ ਇਹੀ ਬੇਨਤੀ ਕਰੂੰ ਸਾਰਿਆਂ ਨੂੰ ਵੀ ਜਿਹੜਾ ਵੀ ਕੋਈ ਟੀਕਾ ਮਿਲਦਾ ਜ਼ਰੂਰ ਲਵਾਓ। ਕਿਤੇ ਜੇ ਥੋੜੀ ਬਹੁਤ ਤਕਲੀਫ ਹੁੰਦੀ, ਜਿਹੜੀ ਕਰੋਨਾ ਹੋਣਾ ਜਿਹੜੀ ਇੰਨੀ ਤਕਲੀਫ ਕਰਨੀ ਉਹਨਾਂ ਤਾਂ ਘੱਟ ਹੀ ਆ ਜੀ ਜੀ, ਕਿਉਂਕਿ ਅਜੇ ਵੀ ਕਈ ਡਰੀ ਜਾਂਦੇ ਆ। ਤੇ ਦੂਸਰੀ ਗੱਲ ਇਹ ਆ ਵੀ ਅਪੁਆਇੰਟਮੈਂਟ ਜ਼ਰੂਰ ਬਣਾ, ਕਈਆਂ ਦੇ ਨਾ ਆਪਾਂ ਉਹ ਕਹਿੰਦੇ ਵੇਟਿੰਗ ਲਿਸਟ ਗਰੰਟੀ ਨਹੀਂ ਵੀ ਤੁਹਾਨੂੰ ਮਿਲੂਗਾ। ਜਦੋਂ ਅਪੁਆਇੰਟਮੈਂਟ ਜ਼ਰੂਰ ਬਣਾਓ ਤੇ ਬਣਾ ਕੇ ਟਾਈਮ ਨਾਲ ਪਹੁੰਚੋ ਜ਼ਰੂਰ। ਜੇ ਨਹੀਂ ਕੋਈ ਪਹੁੰਚਦਾ ਕੈਂਸਲ ਜ਼ਰੂਰ ਕਰਾ ਦਿਓ। ਸਾਡੇ ਨਾਲ 2 ਹਫ਼ਤੇ ਪਿੱਛੇ ਵੀ ਅਸੀਂ ਉਹਨਾਂ ਨੂੰ ਨੰਬਰ ਦੇ ਕੇ ਆਏ ਜੀ, ਕਈ ਪਹੁੰਚੇ ਨਹੀਂ, ਫਿਰ ਸਾਨੂੰ ਕਾਲ ਆਏ ਐਮਰਜੈਂਸੀ ਫਟਾਫਟ ਬੰਦਿਆਂ ਲੈ ਕੇ ਉਹਦੇ ਆਪਣੇ ਲਵਾ ਕੇ ਆਏ ਉਹਨਾਂ ਦੇ ਟੀਕੇ। ਤੇ ਬੇਨਤੀ ਹੈ ਵੀ ਆਹ ਜਿਹੜਾ ਬੁੱਧਵਾਰ ਆਉਣਾ ਪਰਸੋਂ ਨੂੰ, ਇਹ ਹਾਂਜੀ ਪਰਸੋਂ ਨੂੰ, ਤੇ ਇੱਥੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਅਸੀਂ ਉੱਥੇ ਅਪੁਆਇੰਟਮੈਂਟਾਂ ਬਣਾਉਣੀਆਂ ਲੋਕਾਂ ਦੀਆਂ। ਸ਼ਨੀਵਾਰ ਨੂੰ ਟੀਕੇ ਲੱਗਣੇ ਫੇਅਰ ਗਰਾਊਂਡ 'ਚ, ਤੇ ਅਪੁਆਇੰਟਮੈਂਟ ਜ਼ਰੂਰ ਬਣਾਓ। ਤੇ ਉਦਣ ਵੀ ਕਾਫੀ ਪਿਛਲੇ ਹਫ਼ਤੇ ਵੀ ਕਾਫੀ ਲੋਕ ਆਏ ਸੀ, ਬਹੁਤ ਧੰਨਵਾਦ ਸਾਰਿਆਂ ਦਾ ਕਰਦਾ। ਤੇ ਅਪੁਆਇੰਟਮੈਂਟ ਬਣਾਓ ਜ਼ਰੂਰ, ਇਹ ਜ਼ਰੂਰੀ ਬੇਨਤੀ ਹੈ। ਤੇ ਜਕਾਰਾ ਮੂਵਮੈਂਟ ਦੇ ਬੱਚੇ ਉੱਤੇ ਇਹ ਸਤਨਾਮ ਸਿੰਘ ਜੀ ਦੱਸ ਦਿਓ ਪਰਸੋਂ ਨੂੰ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਅਪੁਆਇੰਟਮੈਂਟਾਂ ਉੱਥੇ ਬਣਾਈਆਂ ਜਾਣੀਆਂ ਗੁਰਦੁਆਰਾ ਸਾਹਿਬ? ਅਪੁਆਇੰਟਮੈਂਟ 4 ਵਜੇ ਸ਼ੁਰੂ ਹੋਣੇ ਜੇ, ਮਤਲਬ ਜਿੰਨਾ ਚਿਰ ਵੀ ਸੰਗਤ ਆਉਂਦੀ ਰਹੂਗੀ ਉਨਾ ਚਿਰ ਮਤਲਬ ਉੱਥੇ ਰਹਿਣਗੇ ਤੇ ਉੱਥੇ ਬਣਾਈਆਂ ਜਾਣਗੀਆਂ। ਸੋ 3 ਤੁਸੀਂ ਕਹਿੰਦੇ ਆ ਵੀ 3 ਅਪ੍ਰੈਲ ਨੂੰ ਸ਼ਨੀਚਰਵਾਰ ਨੂੰ ਉੱਥੇ ਫੇਅਰ ਗਰਾਊਂਡ ਜਿਹੜੇ ਯੂਨੀਵਰਸਿਟੀ 'ਚ ਉੱਥੇ ਟੀਕੇ ਲੱਗਣੇ ਆ,
ਤੇ 31 ਹਾਂਜੀ। ਤਰੀਕ ਨੂੰ ਜਿਹੜੀਆਂ ਜਿਹੜੇ ਗੁਰਦੁਆਰਾ ਸਾਹਿਬ ਆ ਉੱਥੇ ਅਪਾਇੰਟਮੈਂਟਾਂ ਬਣ ਰਹੀਆਂ ਨੇ। ਹਾਂਜੀ, ਤੇ ਜੇ ਕਿਸੇ ਨੂੰ ਠੀਕ ਹੈ। ਰਾਈਡ ਦੀ ਲੋੜ ਹੈ ਰਾਈਡ ਵੀ ਮਿਲੂਗੀ ਤੇ ਦੱਸੋ ਸਾਨੂੰ। ਮਤਲਬ ਇਹ ਨਾ ਕਿ ਸਾਡੇ ਕੋਲ ਬਹਾਨਾ ਨਹੀਂ ਹੋਣਾ ਚਾਹੀਦਾ ਸਾਡੇ ਕੋਲ ਰਾਈਡ ਹੈ ਤਾਂ ਨਹੀਂ ਗਏ। ਰਾਈਡ ਵੀ ਮਿਲੂਗੀ ਤੇ ਜ਼ਰੂਰ ਉੱਥੇ ਅਪਾਇੰਟਮੈਂਟ ਬਣਾਓ ਤੇ ਜ਼ਰੂਰ ਪਹੁੰਚੋ ਉੱਥੇ ਪਲੀਜ਼। ਜੀ। ਤੇ ਇਹ ਮਤਲਬ ਖਿਆਲ ਰੱਖਣਾ ਅਪਾਇੰਟਮੈਂਟ ਜ਼ਰੂਰ, ਜੇ ਨਹੀਂ ਪਹੁੰਚ ਸਕਦੇ ਕਾਲ ਜ਼ਰੂਰ ਕਰੋ ਤੇ ਕੈਂਸਲ ਕਰਾ ਦਿਓ ਤੇ ਹੋਰ ਕਿਸੇ ਨੂੰ ਟੀਕਾ ਲਾ ਸਕਣ। ਜੀ ਜੀ ਬਿਲਕੁਲ। ਧੰਨਵਾਦ ਜੀ। ਥੈਂਕ ਯੂ ਸਤਨਾਮ ਸਿੰਘ ਜੀ, ਥੈਂਕ ਯੂ ਜੀ। ਸੋ ਜਿੰਨੀਆਂ ਵੀ ਰਾਜਕਰਮੀ ਵਾਹਿਗੁਰੂ ਜੀ ਜੀ ਨਵੀਆਂ ਫਤਿਹ। ਸਟੱਡੀਜ਼ ਆਈਆਂ ਹੈਗੀਆਂ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਮੋਡਰਨਾ ਤੇ ਫਾਈਜ਼ਰ ਬਾਇਓਟੈਕ ਦਾ ਜਿਹੜਾ ਵੈਕਸੀਨ ਆ ਪਹਿਲਾ ਟੀਕਾ ਲਵਾਉਣ ਤੋਂ ਬਾਅਦ 80% ਉਹ ਇਫੈਕਟਿਵ ਆ ਤੇ ਜਦੋਂ 2 ਡੋਜ਼ਸ ਲੱਗ ਗਈਆਂ 90% ਤੋਂ ਵੱਧ ਉਹ ਇਫੈਕਟਿਵ ਹੈਗਾ 2 ਵੀਕ ਤੋਂ ਬਾਅਦ। ਫਿਰ ਤੁਹਾਨੂੰ ਜਿਹੜੀ ਕਰੋਨਾ ਦੇ ਚਾਂਸ ਜਿਹੜੇ ਆ ਇਹ ਮੈਂ ਤੁਹਾਨੂੰ ਦੱਸੇ ਹੈਗੇ ਕਾਫੀ ਘੱਟ ਜਾਂਦੇ ਨੇ ਜੀ। ਆਪਣੇ ਅਗਲੇ ਕਾਲਰ ਜੁੜੇ ਨੇ ਜੀ ਗੁਰਪ੍ਰੀਤ ਸਿੰਘ ਜੀ। ਹਾਂਜੀ ਗੁਰਪ੍ਰੀਤ ਜੀ। ਹਾਂਜੀ ਕੁਲਦੀਪ ਆ ਮੇਰਾ ਨਾਮ। ਜੀ ਜੀ ਕੁਲਦੀਪ ਜੀ ਜੀ ਸੌਰੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਤਾਂ ਕਿਤੇ ਪੁੱਛੇ ਗਏ, ਮੇਰਾ ਬਹੁਤ ਟਾਈਮ ਦਾ ਲਾਇਆ ਹੈ। ਨਹੀਂ ਨਹੀਂ ਫਿਰ ਨਾਮ ਦੀ ਗੜਬੜ ਹੋ ਗਈ ਜੀ, ਕੋਈ ਗੱਲ ਨਹੀਂ ਜੀ। ਹਾਂਜੀ ਹਾਂ ਅਸੀਂ ਵੀ ਲਵਾ, ਸਾਡੀਆਂ ਸਾਰੀਆਂ ਫੈਮਲੀਆਂ ਨੇ ਟੀਕੇ ਲਵਾ ਲਏ ਪਰ ਰਿਐਕਸ਼ਨ ਸਾਨੂੰ ਵੱਖੋ ਵੱਖਰਾ ਹੋਇਆ, ਸਾਨੂੰ ਸਾਰੇ ਭੈਣ ਭਰਾਵਾਂ ਨੂੰ। ਅੱਛਾ ਜੀ। ਹਾਂ ਸਾਡੇ ਮੇਰੇ ਹਸਬੈਂਡ ਦੇ ਤਾਂ ਇੰਨਾ ਮਤਲਬ ਕਿ ਉਹਨਾਂ ਬੁਖਾਰ ਵੀ, ਉਹ ਲੱਤਾਂ 8-10 ਦਿਨ ਬਹੁਤ ਤੁਰਿਆ ਨਹੀਂ ਸੀ ਜਾਂਦਾ, ਲੱਤਾਂ ਇੰਨੀਆਂ ਦੁਖਦੀਆਂ ਸੀ ਜਿਵੇਂ ਟਾਇਰਡ ਹੋਏ ਬਹੁਤ ਜ਼ਿਆਦਾ। ਮੈਂ ਵੀ ਅੱਛਾ ਜੀ। ਤੇ ਮੈਨੂੰ ਬੁਖਾਰ ਤਾਂ ਉਹਨਾਂ ਹੋਇਆ ਨਹੀਂ ਪਰ ਮੇਰੇ ਦਰਦਾਂ ਬਹੁਤ ਪਈਆਂ ਸਰੀਰ ਦੇ ਵਿੱਚ। ਨਾੜਾਂ ਜਿਵੇਂ ਖਿੱਚ ਪੈਂਦੀ ਹੁੰਦੀ ਹੈ। ਇੱਕ ਮੇਰੇ ਭਰਾ ਦੇ ਜਿਵੇਂ ਕਹਿੰਦਾ ਕਿ ਮੇਰੇ ਫੇਫੜਿਆਂ ਨੂੰ ਵੀ ਪਿਛਲੇ ਪਾਸੇ ਵੀ ਆਪਣੇ ਪਸਲੀਆਂ ਦੇ ਮੂਹਰੇ ਵੀ ਜਿਵੇਂ ਕਹਿੰਦਾ ਵੀ ਜਿਵੇਂ ਅਫਰੇਮਾ ਨਹੀਂ ਹੋ ਜਾਂਦਾ, ਕਸਿਆ ਜਾਂਦਾ ਸਰੀਰ, ਏਦਾਂ ਹੋਇਆ। ਤੇ ਬਾਕੀ ਸਾਡੇ ਬੇਟੇ ਨੂੰ ਜਮਾਂ ਪਤਾ ਨਹੀਂ ਲੱਗਿਆ। ਮੇਰੀ ਮਾਂ 90 ਸਾਲ ਦੀ ਉਮਰ ਦੇ ਆ, ਉਹਨਾਂ ਨੂੰ ਦੋਹਾਂ ਟੀਕਿਆਂ ਦਾ ਨਹੀਂ ਪਤਾ ਲੱਗਿਆ, ਦੋ ਟੀਕੇ ਲੱਗੇ ਉਹਨਾਂ ਦੇ ਸਾਰਿਆਂ ਦੇ। ਇਹਦਾ ਮਤਲਬ ਉਹਨਾਂ ਦਾ ਇਮਿਊਨ ਸਿਸਟਮ ਪਹਿਲਾਂ ਹੀ ਸਟਰੋਂਗ ਸੀਗਾ ਇਹਦਾ ਮਤਲਬ। ਜੀ ਨਹੀਂ ਉਹਨਾਂ ਨੂੰ ਤਾਂ ਬਹੁਤ ਬਿਮਾਰੀਆਂ ਨੇ, ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ। ਬਾਂਹ ਵੀ ਨਹੀਂ ਦੁਖੀ ਮਹਿਸੂਸ ਹੋਇਆ ਉਹਨਾਂ ਨੂੰ, ਦੇਖ ਲਓ ਸੀ ਉਹ ਐਡੀ ਉਮਰ ਦੇ ਆ। ਜੀ ਜੀ ਜੀ। ਤੇ ਬਾਕੀਆਂ ਨੂੰ ਸਾਰਿਆਂ ਨੂੰ ਜਾਣੀ ਕਿ ਇਹ ਭੱਖ ਹੁੰਦੀ ਆ ਬੁਖਾਰ, ਕਿਸੇ ਨੂੰ ਥੋੜ੍ਹਾ ਜ਼ਿਆਦਾ ਚੜ੍ਹਦਾ, ਕਿਸੇ ਨੂੰ ਘੱਟ ਚੜ੍ਹਦਾ, ਹੁੰਦਾ ਹੈਗਾ ਜ਼ਰੂਰ। ਜੀ ਜੀ ਜੀ। ਕਿਸੇ ਨੂੰ ਪਹਿਲੇ ਟੀਕੇ ਤੇ ਹੋਇਆ, ਸਾਨੂੰ ਪਹਿਲੇ ਤੋਂ ਹੀ ਹੋਇਆ। ਸਾਡੇ 8 ਮਾਰਚ ਨੂੰ ਲੱਗਿਆ ਸੀਗਾ, 8 ਅਪ੍ਰੈਲ ਨੂੰ ਆ ਦੂਜਾ ਸਾਡਾ ਮੋਡਰਨਾ ਦਾ। ਹਾਂ ਮੋਡਰਨਾ ਉਹਨਾਂ ਦੇ ਫਾਈਜ਼ਰ ਦੇ ਲੱਗੇ ਆ। ਜਿਵੇਂ ਹੋਇਆ ਥੋੜਾ ਸਾਰਿਆਂ ਨੂੰ। ਠੀਕ ਹੈ ਜੀ। ਕਿਸੇ ਨੂੰ ਦੂਜੇ ਟੀਕੇ ਨੂੰ, ਕਿਸੇ ਨੂੰ ਪਹਿਲੇ ਨੂੰ। ਡਰਨ ਦੀ ਲੋੜ ਨਹੀਂ, ਇਹ ਆਪਣੀ ਬੋਡੀ ਦੇ ਹਿਸਾਬ ਨਾਲ ਜਿਹੜਾ ਤੁਹਾਨੂੰ ਅਸਰ ਕਰਦਾ ਨਾ ਟੀਕਾ, ਤੁਹਾਡੀ ਬੋਡੀ ਦੇ ਹਿਸਾਬ ਨਾਲ ਕਰਦਾ। ਹਰੇਕ ਦਾ ਸੇਮ ਨਹੀਂ ਕਿਸੇ ਦਾ ਵੀ ਹੈਗਾ, ਕਿਸੇ ਨੂੰ ਕੀ ਪ੍ਰੋਬਲਮ ਆਈ ਆ। ਹਾਂਜੀ ਥੈਂਕ ਯੂ ਠੀਕ ਰਹੇ, ਸਭ ਨੂੰ ਲਵਾਉਣੇ ਚਾਹੀਦੇ ਆ। ਅਸੀਂ ਸਾਰਿਆਂ ਨੇ ਲਵਾ ਲਏ ਤੇ ਲਵਾਉਣ ਜਿਹਦਾ ਰਹਿੰਦਾ ਉਹਨਾਂ ਨੇ ਸਾਰਿਆਂ ਨੇ ਲਵਾ ਲੈਣੇ ਆ। ਥੈਂਕ ਯੂ ਜੀ, ਥੈਂਕ ਯੂ, ਬਹੁਤ ਵਧੀਆ। ਹਾਂਜੀ ਹਾਂਜੀ ਬਹੁਤ ਵਧੀਆ, ਥੈਂਕ ਯੂ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਪਣੇ ਅਗਲੇ ਕਾਲਰ ਜਸਵੀਰ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤ੍ਰਿਜਨ ਤੋਂ ਬੋਲਦੀ ਹਾਂ। ਹਾਂਜੀ ਅਸੀਂ ਵੀ ਸਾਰਿਆਂ ਨੇ ਤਕਰੀਬਨ ਟੀਕੇ ਲਵਾ ਲਏ। ਮੇਰੇ ਬੱਚਿਆਂ ਦਾ ਇੱਕ ਲੱਗਿਆ। ਅਸੀਂ ਮੈਡਰੋਨਾ ਜਿਹੜਾ ਉਹ ਟੀਕਾ ਲਵਾਇਆ। ਮੇਰੀ ਮਾਂ ਨੂੰ ਤਾਂ ਕੁਝ ਵੀ ਨਹੀਂ ਹੋਇਆ, ਉਹਨਾਂ ਦਾ ਕੋਈ ਬਾਂਹ ਵੀ ਨਹੀਂ ਦੁਖੀ ਤੇ ਮੈਨੂੰ ਹੋਈ ਹੈ। ਪਹਿਲੇ ਟੀਕੇ ਨਾਲ ਕੁਝ ਨਹੀਂ ਹੋਇਆ, ਦੂਜਾ ਟੀਕੇ ਨਾਲ ਮੈਨੂੰ ਹੋਇਆ। ਸਰੀਰ ਥੋੜਾ ਟੁੱਟਿਆ ਤੇ ਹਾਂਜੀ ਸਰੀਰ ਤੇ ਬੁਖਾਰ ਵੀ ਚੜਿਆ ਥੋੜਾ ਜਿਹਾ ਬਸ। ਠੀਕ ਹੈ ਹੁਣ ਠੀਕ ਹੈ, ਹੁਣ ਬਹੁਤ ਵਧੀਆ। ਮੈਨੂੰ 2 ਮਹੀਨੇ ਹੋ ਗਏ ਹੁਣ ਬਸ। ਹਾਂਜੀ ਚਲੋ ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ। ਅਸੀਂ ਤੁਹਾਡਾ ਐਵਰੀ ਡੇ ਪ੍ਰੋਗਰਾਮ ਸੁਣਦੇ ਹਾਂ ਜੀ। ਸ਼ੁਕਰੀਆ ਜੀ, ਧੰਨਵਾਦ ਜਸਵੀਰ ਜੀ, ਥੈਂਕ ਯੂ ਜੀ। ਜੀ ਅਗਲੇ ਕਾਲਰ ਲੱਕੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਲੱਕੀ ਜੀ। ਜੀ ਮੈਨੂੰ ਲੱਗਦਾ ਜੀ ਉਹ ਸ਼ਾਇਦ ਹੋਲਡ 'ਤੇ ਪਾ ਕੇ ਭੁੱਲ ਗਏ ਨੇ। ਚਲੋ ਕੋਈ ਗੱਲ ਨਹੀਂ, ਥੈਂਕ ਯੂ ਸਾਰੇ ਹੀ ਸਰੋਤਿਆਂ ਦਾ ਜਿਹੜਾ ਜੀ ਕਾਲ ਕਰਨ ਦੇ ਲਈ। ਓਵਰਆਲ ਜੇ ਹਰਜੋਤ ਸਿੰਘ ਜੀ ਆਪਾਂ ਜਿੰਨੀਆਂ ਕਾਲਸ ਆਈਆਂ ਉਹ ਤੋਂ ਆਪਾਂ ਇਹੀ ਅੰਦਾਜ਼ਾ ਲਾ ਰਹੇ ਹਾਂ ਕਾਫੀ ਆਪਣੇ ਜਿਹੜੇ ਸਰੋਤਿਆਂ ਨੇ, ਆਪਣੇ ਕਮਿਊਨਿਟੀ ਦੇ ਲੋਕਾਂ ਨੇ ਜਿਹੜੇ ਆ ਕੋਵਿਡ ਦੇ ਟੀਕੇ ਲਾਏ। ਕਿਸੇ ਨੇ ਜੌਨਸਨ ਦਾ ਵੀ ਲਵਾਇਆ ਆ, ਮੋਡਰਨਾ ਦਾ ਵੀ ਲੱਗਾ ਆ, ਫਾਈਜ਼ਰ ਦਾ ਵੀ ਲੱਗਾ ਆ। ਬਾਕੀ ਬਹੁਤ ਸਾਰੇ ਲੋਕ ਜਿੱਦਾਂ ਕਹਿ ਰਹੇ ਆ ਜਿਹੜਾ ਵੀ ਤੁਹਾਨੂੰ ਮਿਲਦਾ ਆ ਲਵਾ ਲਓ, ਤੁਹਾਨੂੰ ਜਿਹੜਾ ਇਸ ਦੇ ਵਿੱਚ ਜਿਹੜਾ ਆ ਉਹ ਫਾਇਦਾ ਇਸ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਉਹ ਹੋਵੇਗਾ। ਰੀਜ਼ਨ ਇਹੀ ਆ ਵੀ ਆਪਾਂ ਇਸ ਜਿਹੜੀ ਜਾਲੀ ਜੀ ਜਿਹੜੀ ਇਹ ਬਿਮਾਰੀ ਹੈਗੀ ਜਿਸ ਨੇ ਸਾਰੇ ਮੁਲਕਾਂ ਨੂੰ, ਦੁਨੀਆ ਨੂੰ, ਪਰਿਵਾਰਾਂ ਨੂੰ ਇੱਕ ਹਿਸਾਬ ਦੇ ਨਾਲ ਕਮਰਿਆਂ ਦੇ ਵਿੱਚ ਡੱਕ ਕੇ ਬੰਦ ਕਰਕੇ ਰੱਖ ਦਿੱਤਾ ਆ, ਉਹਦੇ ਵਿੱਚੋਂ ਆਪਾਂ ਜਿਹੜਾ ਬਾਹਰ ਆ ਉਹ ਨਿਕਲ ਸਕਾਂਗੇ। ਚਲੋ ਇਹ ਬਿਲਕੁਲ ਜਿਹੜੇ ਸਰੋਤੇ ਕਹਿੰਦੇ ਆ ਵੀ ਸ਼ਾਇਦ ਹੁਣ ਕਰੋਨਾ ਹੈ ਨਹੀਂ, ਐਵੇਂ ਮਰੀ ਜਾਂਦੇ ਆ। ਆਪਣਾ ਜਿਹੜਾ ਗੁਆਂਢੀ ਮੁਲਕ ਹੈ ਇਸ ਵੇਲੇ ਉਹ ਸੈਕਿੰਡ ਗਲੋਬਲੀ ਹੋ ਗਿਆ ਜਿੱਥੇ ਕਰੋਨਾ ਵਾਇਰਸ ਦੇ ਨਾਲ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਆ। ਮੈਕਸੀਕੋ, ਮੇਰਾ ਕਹਿਣ ਦਾ ਮਤਲਬ ਉੱਥੇ ਦੀ ਜਿਹੜੀ ਸਰਕਾਰ ਆ ਉਹ ਘੱਟ ਰਿਪੋਰਟ ਕਰ ਰਹੀ ਸੀ ਵੀ ਕਰੋਨਾ ਦੇ ਨਾਲ ਜਿਹੜੀਆਂ ਮੌਤਾਂ ਹੁੰਦੀਆਂ। ਉਹਨਾਂ ਨੇ ਪਹਿਲਾਂ 2094 ਕੀਤੀਆਂ ਸੀਆਂ, 2,94,000 ਸੌਰੀ,
ਤੇ ਹੁਣ ਪਤਾ ਲੱਗਾ ਵੀ 27,000 ਹੋਰ ਲੋਕ ਕਰੋਨਾ ਦੀ ਮੌਤ ਨਾਲ ਮਰੇ ਸੀ। ਟੋਟਲ ਹੁਣ ਗਵਰਨਮੈਂਟ ਦੇ ਫਿਗਰ ਜਿਹੜੇ ਉੱਥੇ 3,21,000 ਆਏ ਆ, ਪਰ ਇੱਕ ਉੱਥੇ ਦੀ ਜਿਹੜੀ ਆਰਗੇਨਾਈਜੇਸ਼ਨ ਆ ਜਿਨ੍ਹਾਂ ਨੂੰ ਜਿਹੜੇ ਪਹਿਲੇ ਪ੍ਰੈਜ਼ੀਡੈਂਟ ਫਲੀਪੇ ਕਾਲਡੇਰੋਨ ਚਲਾਉਂਦੇ ਆ, ਉਹਨਾਂ ਨੇ ਕਿਹਾ ਵੀ 4 ਲੱਖ ਤੋਂ ਵੱਧ ਜਿਹੜੇ ਮੈਕਸੀਕਨ ਨੈਸ਼ਨਲ ਆ ਕਰੋਨਾ ਵਾਇਰਸ ਨਾਲ ਮਰ ਚੁੱਕੇ ਹੈਗੇ ਆ। ਸੋ ਆਪਾਂ ਸਾਰਿਆਂ ਨੂੰ ਬਹੁਤ ਕੇਅਰਫੁਲ ਰਹਿਣਾ ਚਾਹੀਦਾ, ਢਿੱਲੇ ਨਹੀਂ ਪੈਣਾ ਚਾਹੀਦਾ ਹੈਗਾ। ਉਸੇ ਤਰ੍ਹਾਂ ਜਿਹੜੀਆਂ CDC ਦੀਆਂ ਗਾਈਡਲਾਈਨਸ ਆ ਉਹਨਾਂ ਨੂੰ ਪੂਰਾ ਫੋਲੋ ਕਰਨਾ ਚਾਹੀਦਾ। ਬਾਰ-ਬਾਰ ਹੱਥ ਧੋ, ਜਿਹੜਾ ਸਾਰਾ ਕੁਛ ਯੂਜ਼ ਕਰੋ ਤੇ ਬਾਹਲਾ ਇਕੱਠ ਨਾ ਕਰੋ, ਬਚੋ ਜੇ ਇਕੱਠ ਤੋਂ ਜਿੰਨਾ ਬਚ ਸਕਦੇ ਆ। ਇੱਦਾਂ ਨਾ ਹੋਵੇ, ਆਪਾਂ ਲੇਟਲੀ ਦੇਖ ਰਹੇ ਆ ਬਹੁਤ ਸਾਰੇ ਫਿਰ ਜਿਹੜੇ ਆਪਣੇ ਵਿਆਹ ਹੋ ਰਹੇ ਆ, 400 500 ਬੰਦਾ ਇਕੱਠਾ ਹੋ ਰਿਹਾ ਪਾਰਟੀਆਂ 'ਚ। ਪਲੀਜ਼ ਉੱਥੇ ਥੋੜ੍ਹਾ ਜਿਹੜਾ ਧਿਆਨ ਰੱਖੋ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਰਜੋਤ ਸਿੰਘ ਜੀ ਤੇ ਮੇਰੇ ਰਾਜਕੰਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।